अल्लाह की कसम खा के कहना ਅਸੀਂ ਜਿਹੜੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਬੈ ਉਹ ਜਿਸ ਤਰ੍ਹਾਂ ਆਪਣੇ ਬਾਪ ਨੂੰ ਜਾਂ ਭਾਈ ਨੂੰ ਜਾਂ ਮਾਂ ਨੂੰ ਜਾਂ ਬਾਪ ਨੂੰ ਕਿਸੇ ਨੂੰ ਕਰ ਰਹੇ ਬੈ ਉਸ ਤੋਂ ਵੱਧ ਉਹਦੀ ਟੇਕ ਕੇਅਰ ਕਰ। ਇੱਕ ਤਾਰ ਹੈ ਮਾੜੀ ਜੀ ਤਾਰ ਹੈ ਜੋ ਪਲਾਸਟਿਕ ਦੀ ਤਾਰ ਹੈ ਜਾਂ ਕਾਹਦੀ ਤਾਰ ਹੈ ਉਹ ਤੁਸੀਂ ਅੰਦਾਜ਼ਾ ਕਰ ਲਓ ਕਿ 1600 ਰੁਪਏ ਦੀ ਯਾਰ ਜਿਹੜੀ 400 500 600 ਦੀ ਚੀਜ਼ ਸੀ 1600 ਦੀ ਹੋ ਗਈ। ਕੋਈ ਬੈਰੀਅਰ ਨਹੀਂ ਹੈਗਾ। ਔਰ ਜਿਹੜਾ ਬੰਦਾ ਵੇਚਦਾ ਪਿਆ ਉਹ ਕਹਿੰਦਾ ਮੈਂ कैश पेमेंट लैनी है, मैं टैक्स नहीं उठाना। ये टैक्स एजेंसियों में मैं कहना पिया कि कम से कम इधर भी ध्यान करो कि जेडे बंदे कैश पेमेंट लैके जमा करते हैं उन्होंने पुछो तुम कैश लिया कितों है, तुम इंपोर्ट खोल दो मरीज के नाम ही इंपोर्ट खोल दो यार, मरीज तक ही जाए अगों बेच ना सके। वो कीमत है सजे 70,000 रुपया सजे हूँ 2.5 लाख रुपया कीमत है। एक तार है डिग जी है ना ਉਹਦੀ ਕੀਮਤ 2.5 ਲੱਖ ਹੈ। ਬਟ ਸਭ ਇਹ ਦੱਸੋ ਕਿ ਤੁਸੀਂ ਇੱਥੇ ਕੋਈ ਨਾਲ ਨਹੀਂ ਬੈਠੇ ਹੋ, ਮੈਡੀਸਨ ਤੁਹਾਨੂੰ ਕੈਂਸਰ ਦੀ ਚਾਹੀਦੀ ਹੈ, ਉਹਦੀ ਕਾਸਟ ਹੈਗੀ ਹੈ 60,000 ਰੁਪਇਆ, ਉਹ 1,60,000 ਦੀ ਮਿਲੇ ਜਾਂ 80,000 ਹੈ 2,60,000 ਦੀ ਮਿਲੇ ਤੇ ਕਿੱਡਾ ਵੱਡਾ ਜ਼ੁਲਮ ਵਾਲੀ ਗੱਲ ਹੈ। ਸਮਝਾ ਅੱਲਾ ਮੀਆਂ ਮੇਰੇ ਵਸਾਇਲ ਬਿਹਤਰ ਕਰ ਦੇਵੇ, ਹੋਰ ਬਿਹਤਰ ਕਰ ਦੇਵੇ, ਅੱਗੇ ਬਿਹਤਰ ਨੇ, ਅੱਲਾ ਮੀਆਂ ਹੋਰ ਬਿਹਤਰ ਕਰ ਦੇ ਤੇ ਮੈਂ ਦਵਾਈਆਂ ਵੀ ਹਰ ਚੀਜ਼ ਹੀ ਫ੍ਰੀ ਕਰਦੇ ਹਾਂ। ਸਾਡੇ ਜਿਹੜੇ ਮਾਰਕੀਟ ਵਾਲੇ ਜਦੋਂ ਆਪਣੇ ਰੇਟ ਵਧਾਣੇ ਹੁੰਦੇ ਨੇ ਉਹ ਚੀਜ਼ ਨੂੰ ਬੰਦ ਕਰ ਦਿੰਦੇ ਨੇ, ਆਵਾਮ ਰੋਂਦੀ ਹੈ, ਫਿਰ ਉਹ ਜਦੋਂ ਉਹਦੇ ਅਚਾਨਕ ਨਾਲ ਰੇਟ ਵੱਧ ਜਾਂਦੇ ਨੇ ਤੇ ਫਿਰ ਉਹ ਸਾਰੀਆਂ ਚੀਜ਼ਾਂ ਮਾਰਕੀਟ 'ਚ ਹਰ ਦੂਜੇ ਬੰਦੇ ਕੋਲ ਪਈਆਂ ਹੁੰਦੀਆਂ ਨੇ। प्यारे वेखन वालिओ, पंजाबी माँ बोली दे जुबानो अदब ते सकाफत दे फरोग ते वाधे ते चढ़तल लई शुरू किए जाने वाले यूट्यूब चैनल मेला टीवी दे उत्ते तानों दिल दियां डुंगियाइयां तो सत बिस्मिल्ला ते जी आयां नूं आखने आ। साहिबो, उर्दू का एक बड़ा ही प्यारा शेर है, करो मेहरबानी तो महले ज़मीं पर खुदा मेहरबान होगा अरशे बरी पर। साहिबो, साडा शहर गुजरांवाला जिहड़ा कि पहलवानां दा शहर है, इस शहर दे एक मुमताज़ सनतकार गुजरांवाला चैंबर ऑफ कॉमर्स दे कायदीन दे विच उन्हां दा शुमार हुंदा है ते बहुत सारे रिफाही ते फिलाही इदारियां दे भी वो सरप्रस्त ने ते उन्हां दी चेयरमैनशिप दे विच बिलखसूस एक बड़ा ही ਵੱਡਾ ਪ੍ਰਾਈਵੇਟ ਸਿਤਾ ਦੇ ਉੱਤੇ ਇਦਾਰਾ ਕੰਮ ਕਰ ਰਿਹਾ ਹੈ ਜਿਹਦੇ ਵਿੱਚ ਇਮਰਾਜ਼ੇ ਕਲਬ ਤੇ ਇਮਰਾਜ਼ ਗੁਰਦਿਆਂ ਦੇ ਜਿਹੜੇ ਨੇ ਉਹਨਾਂ ਦਾ ਬਿਲਖਸੂਸ ਇਲਾਜ ਕੀਤਾ ਜਾਂਦਾ ਹੈ ਮੁਸਤਹਕੀਨ ਦਾ ਬਿਲਕੁਲ ਫ੍ਰੀ। ਤੇ ਜਿਹੜੇ ਪ੍ਰਾਈਵੇਟਲੀ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਨੇ ਮਰੀਜ਼ ਉਹਨਾਂ ਕੋਲੋਂ ਵੀ ਜਾਇਜ਼ ਤੇ ਮੁਨਾਸਬ ਵਾਜਬਾਤ ਵਸੂਲ ਕੀਤੇ ਜਾਂਦੇ ਨੇ। ਮੇਰੀ ਮੁਰਾਦ ਗੁਜਰਾਂਵਾਲੇ ਦਾ ਮਾਰੂਫ ਹਸਪਤਾਲ ਸਦੀਕ ਸਾਦਕ ਟਰਸਟ ਹਸਪੀਟਲ है। ਅੱਜ ਅਸੀਂ ਤੁਹਾਨੂੰ ਉਹਦੇ ਵਿਜ਼ਿਟ ਤੇ ਲੈ ਕੇ ਆਏ ਹਾਂ। ਤੁਹਾਨੂੰ ਅਸੀਂ ਮਿਲਵਾਵਾਂਗੇ ਸਦੀਕ ਸਾਦਕ ਟਰਸਟ ਹਸਪੀਟਲ ਦੇ ਚੇਅਰਮੈਨ ਦੇ ਨਾਲ, ਇਹਦੇ ਮੈਡੀਕਲ ਸੁਪਰਡੈਂਟ ਦੇ ਨਾਲ, ਔਰ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਵਾਂਗੇ ਕਿ ਕਿਸ ਤਰ੍ਹਾਂ ਉਹ ਪ੍ਰਾਈਵੇਟ ਸਿਤਾ ਦੇ ਉੱਤੇ ਸੂਬਾਈ ਲੈਵਲ ਦਾ ਇੱਕ ਵੱਡਾ ਹਸਪਤਾਲ ਚਲਾ ਰਹੇ ਨੇ ਜਿੱਥੇ ਕਿ ओपन हार्ट सर्जरी तक दिल के ऑपरेशन भी किए जाते हैं और सैकड़ियां के हिसाब के नाल मरीज़ों के डेली गुरदे भी वाश किए जाते हैं। आओ साडे नाल तुहानूं मिलवाइए शेख मुहम्मद नसीम साहब दे नाल जिहड़े कि चेयरमैन ने सदीक सादक ट्रस्ट हस्पताल दे ते बाकी सारियां गल्लां दी जानकारी तुहानूं उन्हां दे मूहों उन्हां दी जुबानी दवाइए। आओ साडे नाल। प्यारे वेखन वालिओ, साडे मुआशरे दी ये बड़ी बदकिस्मती है कि साडे पाकिस्तान दे जिहड़े 22 करोड़ अवाम ने साडा मीडिया सिर्फ उन्हां दे अयूब ही वहांदा है
ਯਾਨੀ ਸਾਡੇ ਮੀਡੀਆ ਦੇ ਕੋਲ ਖਬਰ ਹੁੰਦੀ ਹੋਈ ਉਹ ਹੈ ਜਿਹੜੀ ਬੁਰੀ, ਜਿਹਦੇ ਨਾਲ ਤਾਸਰ ਪੈਦਾ ਹੋਵੇ, ਜਿਹਦੇ ਨਾਲ ਕੋਈ ਬੁਰਾਈ ਕਿਸੇ ਦੀ ਮੰਜ਼ਰੇ ਆਮ ਤੇ ਆਏ। ਹਾਲਾਂਕਿ ਸਾਡੇ ਆਵਾਮ ਦੇ ਵਿੱਚ ਐਸੇ ਐਸੇ ਅੱਲਾਹ ਪਾਕ ਦੇ ਨੇਕ ਬੰਦੇ ਵੀ ਨੇ, ਐਸੇ ਐਸੇ ਫਲਾਹੀ ਕੰਮ ਵੀ ਕਰ ਰਹੇ ਨੇ। ਇਹ ਪਿਆਰਾ ਪਾਕਿਸਤਾਨ ਹੀ ਹੈ ਨਾ, ਜਿਹਦੇ ਵਿੱਚ ਅਬਦੁਸਤਾਰ ਈਦੀ ਮਰਹੂਮ ਵਰਗੇ ਬੰਦੇ ਵੀ ਸਨ, ਡਾਕਟਰ ਅਬਦੁਲ ਕਦੀਰ ਖਾਨ ਸਾਹਿਬ ਵਰਗੇ ਸਾਇੰਸਦਾਨ ਵੀ ਸਨ, ਹੋਰ ਮੈਡੀਕਲ ਦੇ ਸ਼ੋਬੇ 'ਚ ਦੀਗਰ ਜਿੰਨੇ ਵੀ ਸ਼ੋਭਾ ਹਾਏ ਹਯਾਤ ਨੇ, ਬੜੇ ਬੜੇ ਵੱਡੇ ਲੋਕ ਅੱਲਾਹ ਪਾਕ ਦੇ ਕਰਮ ਨਾਲ ਸਾਡੇ ਵਿੱਚ ਬੜੇ ਨਾਮਵਰ, ਬੜੇ ਮਸ਼ਾਹੀਰ ਪੈਦਾ ਹੋਏ। ਪਹਿਲਵਾਨਾਂ ਦੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਵੜਦਿਆਂ ਸਾਰ ਹੀ ਜਦੋਂ ਲਾਹੌਰੋਂ ਗੁਜਰਾਂਵਾਲੇ ਨੂੰ ਆਈਏ ਤੇ GT ਰੋਡ ਦੇ ਉੱਤੇ ਹੀ ਸ਼ਹਿਰ ਦੇ ਮੁੱਢ ਦੇ ਉੱਤੇ ਇੱਕ ਬੜਾ ਵੱਡਾ ਵਸੀਓ ਅਰੀਜ਼, ਬੜੀ ਕੀਮਤੀ ਜਗ੍ਹਾ ਦੇ ਉੱਤੇ ਹਸਪਤਾਲ ਇਸਤਾਦਾ ਹੈ, ਜਿਹਦਾ ਨਾਂ ਹੈ ਹਾਜੀ ਮੁਰਾਦ ਆਈ ਟਰਸਟ ਹਸਪਤਾਲ। ਉਸੇ ਹੀ ਫੈਮਿਲੀ ਦਾ ਇਹ ਦੂਸਰਾ ਪ੍ਰੋਜੈਕਟ ਹੈ ਜਿੱਥੇ ਅੱਜ ਅਸੀਂ ਤੁਹਾਨੂੰ ਨਾਲ ਲੈ ਕੇ ਆਏ ਬੈਠੇ ਹਾਂ। ਸਦੀਕ ਸਾਦਕ ਟਰਸਟ ਹਸਪਤਾਲ ਜਿਹੜਾ ਹੈ ਜੀ, ਉਹ ਵੀ ਹਾਜੀ ਮੁਰਾਦ ਦੀ ਫੈਮਿਲੀ ਦੇ ਇੱਕ ਦੂਸਰੇ ਮੁਅੱਜ਼ਜ਼ ਰੁਕਨ, ਜਿਨ੍ਹਾਂ ਦਾ ਕਿ ਨਾਮੇ ਨਾਮੀ ਇਸਮੇ ਗਰਾਮੀ ਸ਼ੇਖ ਮੁਹੰਮਦ ਨਸੀਮ ਹੈ। ਔਰ ਤੁਹਾਡੇ ਅੱਗੇ ਅਰਜ਼ ਕੀਤੀ ਕਿ ਇਹ ਵਾਨ ਸਨਅਤ ਤਜਾਰਤ ਗੁਜਰਾਂਵਾਲਾ ਦੇ ਕਾਇਦੀਨ ਦੇ ਵਿੱਚ, ਔਰ ਆਪਣੇ ਗਰੁੱਪ ਦੇ ਚੇਅਰਮੈਨ ਵੀ ਇਹੋ ਹੀ ਨੇ, ਕਾਇਦੀਨ ਦੇ ਵਿੱਚ ਇਹਨਾਂ ਦਾ ਸ਼ੁਮਾਰ ਹੈ। ਬਿਜ਼ਨਸਮੈਨ ਤੇ ਹੈ ਹੀ ਨੇ, ਬੜੇ ਵੱਡੇ ਪਾਕਿਸਤਾਨ ਦੇ ਇੰਪੋਰਟਰ ਵੀ ਨੇ, ਐਕਸਪੋਰਟਰ ਵੀ ਨੇ। ਇਹਨਾਂ ਦੀਆਂ ਮਸਨੂਆਤ ਦੀਗਰ ਮਮਾਲਕ ਦੇ ਵਿੱਚ ਵੀ ਐਕਸਪੋਰਟ ਕੀਤੀਆਂ ਜਾਂਦੀਆਂ ਨੇ, ਔਰ ਅਲਹਮਦੁਲਿਲਾ ਵਤਨ ਅਜ਼ੀਜ਼ ਦੇ ਵਾਸਤੇ ਜ਼ਰੇ ਮੁਬਾਦਲਾ ਵੀ ਬੜਾ ਕਮਾਉਂਦੇ ਨੇ। ਲੇਕਿਨ ਸਭ ਤੋਂ ਖੂਬਸੂਰਤ ਇਹਨਾਂ ਦੀ ਸ਼ਖਸੀਅਤ ਦਾ ਪਹਿਲੂ ਇਹ ਵੇ ਕਿ ਰੱਬ ਦੇ ਦਿੱਤੇ ਵਿੱਚੋਂ ਰੱਬ ਦੇ ਬੰਦਿਆਂ ਦੇ ਉੱਤੇ ਵੀ ਖਰਚ ਕਰਦੇ ਰਹਿੰਦੇ ਨੇ। ਸ਼ੇਖ ਨਸੀਮ ਸਾਹਿਬ ਦੇ ਕੋਲ ਅਸੀਂ ਆਏ ਬੈਠੇ ਹਾਂ, ਤੁਸੀਂ ਸਾਡੇ ਨਾਲ ਹੋ। ਇਹਨਾਂ ਤੋਂ ਪੁੱਛਨੇ ਆ ਕਿ ਇਹ ਕਿਸ ਤਰ੍ਹਾਂ ਇਹਨਾਂ ਨੂੰ ਖਿਆਲ ਆਇਆ। ਪਹਿਲੇ ਇਹਨਾਂ ਨੂੰ ਹੀ ਅੱਲਾਹ ਪਾਕ ਨੇ ਸਾਦਤ ਦਿੱਤੀ, ਇਹਨਾਂ ਹਾਜੀ ਮੁਰਾਦ ਆਈ ਟਰਸਟ ਹਸਪਤਾਲ ਬਣਾਇਆ। ਹੁਣ ਇਹ ਦੂਸਰਾ ਹਸਪਤਾਲ ਪ੍ਰਾਈਵੇਟ ਸਿਤਾ ਦੇ ਉੱਤੇ ਇਹ ਚਲਾ ਰਹੇ ਨੇ, ਜਿਹਦੇ ਵਿੱਚ ਕਿ ਡਾਇਲਿਸਿਸ ਦੀਆਂ ਇੰਨੀਆਂ ਕੁ ਮਸ਼ੀਨਾਂ ਲੱਗੀਆਂ ਹੋਈਆਂ ਨੇ ਕਿ ਜਿਹੜੀਆਂ ਕਿ ਕਿਸੇ ਸਰਕਾਰੀ ਹਸਪਤਾਲ ਵਿੱਚ ਵੀ ਪੂਰੇ ਸੂਬੇ 'ਚ ਨਹੀਂ ਅਲਹਮਦੁਲਿਲਾ ਹੈ। ਔਰ ਇਹ ਪ੍ਰਾਈਵੇਟਲੀ ਇੰਨੀਆਂ ਮਸ਼ੀਨਾਂ ਲਾ ਕੇ ਔਰ ਸੈਂਕੜਿਆਂ ਦੇ ਹਿਸਾਬ ਨਾਲ ਲੋਕਾਂ ਦੇ ਰੋਜ਼ਾਨਾ ਯੌਮੀਆਂ ਯਾਨੀ ਡੇਲੀ ਬੇਸਿਸ ਦੇ ਉੱਤੇ ਗੁਰਦੇ ਸਾਫ਼ ਇੱਥੇ ਹੁੰਦੇ ਨੇ। ਅੱਲਾਹ ਪਾਕ ਉਹਦਾ ਇਹਨਾਂ ਨੂੰ ਅਜਰ ਦੇਵੇ। ਇਸ ਤੋਂ ਇਲਾਵਾ ਇਹਨਾਂ ਦਾ ਜਿਹੜਾ ਸ਼ੋਭਾ ਹੈ ਇਮਰਾਜ਼ ਕਲਬ ਦਾ, ਇਸੇ ਹਸਪਤਾਲ ਦਾ, ਉੱਥੇ ਓਪਨ ਹਾਰਟ ਸਰਜਰੀ ਤੱਕ ਹੁੰਦੀ ਹੈ, ਯਾਨੀ ਵੱਡੇ ਦਿਲ ਦੇ ਬਾਈਪਾਸ ਆਪਰੇਸ਼ਨ ਵੀ ਹੁੰਦੇ ਨੇ। ਬਾਕੀ ਵੀ ਤਮਾਮ ਜਿੰਨੀਆਂ ਦੀਗਰ ਇਮਰਾਜ਼ ਨੇ ਉਹਨਾਂ ਦੇ ਵੀ ਇਲਾਜ ਹੁੰਦੇ ਨੇ। ਪ੍ਰਾਈਵੇਟ ਸਿਤਾ ਦੇ ਉੱਤੇ ਏਡਾ ਵੱਡਾ ਹਸਪਤਾਲ ਬਣਾਉਣ ਦਾ ਇਹਨਾਂ ਨੂੰ ਕਿਸ ਤਰ੍ਹਾਂ ਖਿਆਲ ਆਇਆ ਤੇ ਕਿਸ ਤਰ੍ਹਾਂ ਹੁਣ ਇਹਨੂੰ ਚਲਾ ਰਹੇ ਨੇ, ਇਹ ਸਾਰੀਆਂ ਗੱਲਾਂ ਇਹਨਾਂ ਤੋਂ ਪੁੱਛਾਂਗੇ। ਸਭ ਤੋਂ ਪਹਿਲੇ ਆਓ ਤੁਹਾਨੂੰ ਇਹਨਾਂ ਨੂੰ ਮਿਲਵਾਉਂਦੇ ਹਾਂ ਤੇ ਇਹਨਾਂ ਨੂੰ ਆਖਦੇ ਹਾਂ ਕਿ ਆਪਣਾ ਸ਼ਖਸੀ ਤਾਰਫ ਸਾਡੇ ਨਾਜ਼ਰੀਨ ਨੂੰ ਕਰਾਉਣ। अस्सलाम वालेकुम जनाबे अली। वालेकुम सलाम जी। हजूर जरा अपनी फैमिली का, अपने बिजनेस का थोड़ा जिहा जिहड़ा ना जी साडे व्यूअर्स नूं दसो। बिजनेस असी कर रहे हैं और बड़ा इजीली कर रहे हैं, शुक्र है अल्हम्दुलिल्लाह। वुलन का काम कर रहे हैं, हाँ जी, प्लस असी LPG का काम कर रहे हैं, वाह प्लास्टिक चेयर का काम कर रहे हैं, वाह और जान माज का काम कर रहे हैं। वाह वाह। ये साडा मुख्तलिफ मतलब मुख्तलिफ हाँ, जिहड़ा मसनूआत बनाने हैं। अच्छा भाई, कारोबारी बंदा जिहदा फिर इन्ना वसी तरीन बिजनेस होवे, उतरों चैंबर दियां भी मसरूफियात ने, फिर तुसी ताहियात मैंबर भी हो वफाक ऐवान हाय सनत और तजारत दे भी, ते तुसी वक्त कढ लेंदे हो फलाई कम्मां वास्ते। जिवें एडा वड्डा इदारा अगे एक तुहाडे ही खानदान ने बनाया ते हुण दूजा भी है जिहड़ा इदारा जिथे असीं बैठे हैं भी तुहाडा ही टब्बर चला रहा है। ते ये तुसी अलहमदुलिल्लाह किस तरह इन्ना वक्त कढदे हो ते सारा पैसा किस तरह जनरेट हुंदा है, कित्थों आउंदा है? देखो ये अदारे बनते हैं अल्लाह की रजा नाल, ते अल्लाह ताला को मेहरबानियां करता है तो वो मुताबिक होंगे ने। वाह। तो थोड़ी जी बैक हिस्ट्री दे चले जा। मुराद हस्पताल बनया जी, उस तो पहले असी ऑलरेडी रफीक अनवर हस्पताल 20 कमरे जो डोनेट किए हैं, वाह, जेडे ऑलरेडी चल रहे हैं। अज तो कोई 40 साल पहले से चल रहे जी, इस तरह ही बिल्कुल। इस TB एसोसीएशन एक चलती भी, वो भी असा ही सारे दोस्तों रल के असी भी वो पार्टिसिपेट कर रहे हैं एज ए मैंबर या एज ए एग्जैक्टिव, जो कुछ भी है असी कर देंगे जी जी। उस तो इलावा सिविल हस्पताल असी
ਮੈਂ ਡਾਇਲਸਿਸ ਯੂਨਿਟ ਲਾਇਆ ਹਾਂ ਤੇ ਮੈਂ 2000 ਤੋਂ ਲੈ ਕੇ ਤੇ 2020 ਤੱਕ ਜਿਹੜਾ ਨਾ ਮੈਂ ਉਹਦਾ ਪ੍ਰੈਜ਼ੀਡੈਂਟ ਰਿਹਾ। ਵਾਹ ਵਾਹ ਵਾਕਈ ਉੱਥੇ ਸਾਡੀ ਟਸਲ ਇੰਨੀ ਜ਼ਿਆਦਾ ਸਨ ਇੰਤਜ਼ਾਮੀਆਂ ਨਾਲ ਜਾਂ ਉੱਥੇ ਜਿਹੜੇ ਆਫੀਸਰ ਸਨ ਉਹਨਾਂ ਕੋਲ ਤੰਗ ਪੈ ਕੇ ਤੇ ਮੈਂ ਆਪਣਾ ਯੂਨਿਟ ਇੱਥੇ ਡਾਇਲਸਿਸ ਦਾ ਯੂਨਿਟ ਲਾ ਲਿਆ ਤੇ ਉਹ ਅਸੀਂ 48 ਮਸ਼ੀਨਾਂ ਜਿਹੜੀਆਂ ਨੇ ਉੱਥੇ ਆਪਰੇਸ਼ਨਲ ਕਰਤੀਆਂ। ਇਸ ਵਜ੍ਹਾ ਨਾਲ ਕਰਤੀਆਂ ਕਿ ਗਰੀਬ ਆਦਮੀ ਨੂੰ ਖੁਦਾ ਨਾ ਖਾਸਤਾ ਉੱਥੇ ਕੋਈ ਫੈਸਿਲਿਟੀ ਖਰਾਬ ਹੋਵੇ ਤੇ ਉਹਨਾਂ ਨੂੰ ਅਸੀਂ ਇੱਥੇ ਟ੍ਰਾਂਸਫਰ ਕਰ ਲਈਏ। ਵਾਹ ਸੋ ਇਹ ਉਹਦੀ ਹਿਸਟਰੀ ਸੀ ਕਿ ਅਸੀਂ ਉਹਨੂੰ ਕਰਕੇ ਤੇ ਇਸ ਹਸਪਤਾਲ ਦਾ ਜਿਹੜਾ ਤੁਸੀਂ ਸਵਾਲ ਕੀਤਾ ਇਹਦੀ ਮੇਨ ਵਜ੍ਹਾ ਸੀ ਕਿ ਚੂੰਕਿ ਅਸਾਂ ਇਹ ਦੇਖਿਆ ਖੁਦ ਵੀ ਮੈਂ ਦਿਲ ਦਾ ਮਰੀਜ਼ ਹਾਂ ਤੇ ਮੈਂ 89 ਵਿੱਚ ਆਪਣਾ ਆਪਰੇਸ਼ਨ ਕਰਵਾਇਆ ਹਾਂਜੀ ਤੇ ਉਸ ਤੋਂ ਬਾਅਦ ਸਟੈਂਡਿੰਗ ਵੀ ਹੋਈ ਜੋ ਮਾਮਲਾ ਸਨ ਤੇ ਕੁਝ ਫੈਮਿਲੀ ਦੇ ਵਿੱਚ ਪ੍ਰੋਬਲਮ ਐਸੀ ਆ ਗਈ ਕਿ ਜਿਹੜਾ ਹਰ ਬੰਦਾ ਹੀ ਦਿਲ ਦੀ ਮਰਜ਼ੀ 'ਚ ਆ ਗਿਆ ਤੇ ਜਿਸਨੇ ਉਹਦੇ ਵਿੱਚ ਵੜ ਕੇ ਵੇਖਿਆ ਤੇ ਹਾਲਾਤ ਇਹ ਨਜ਼ਰ ਆਏ ਕਿ ਚਲੋ ਸਾਨੂੰ ਤੇ ਅਲਾਮੀਆਂ ਕੋਈ ਦਿੱਤਾ ਹੈ ਤੇ ਅਸੀਂ ਕਰ ਰਹੇ ਹਾਂ ਬੈ ਲੇਕਿਨ ਗਰੀਬ ਆਦਮੀ ਜਿਹੜਾ ਹੈ ਉਹ ਕਿਸ ਤਰ੍ਹਾਂ ਇਲਾਜ ਕਰਵਾਏਗਾ ਤੇ ਅਸਾਂ ਇੱਕ ਛੋਟਾ ਜਿਹਾ ਸੈਟਅਪ ਜਿਹੜਾ ਨਾ 20 ਬੈੱਡਾਂ ਦਾ ਜਾਂ 22 ਬੈੱਡਾਂ ਦਾ ਸੈਟਅਪ ਲਾਇਆ ਜਿਹਨੂੰ ਇਨਕਰੀਜ਼ ਕਰਦੇ ਕਰਦੇ ਇਸ ਲਈ ਅਸੀਂ 200 ਬੈੱਡ ਦੇ ਉੱਤੇ ਚਲੇ ਗਏ। ਵਾਹ ਜਿਹਦੇ ਗੁਜਰਾਂਵਾਲੇ 'ਚ ਪਹਿਲਾ ਦਿਲ ਦਾ ਹਸਪਤਾਲ ਸੀ, ਪ੍ਰਾਈਵੇਟ ਕੀ ਤੇ ਸਰਕਾਰੀ? ਪ੍ਰਾਈਵੇਟ ਵੀ ਤੇ ਸਰਕਾਰੀ ਵੀ। ਅਸੀਂ ਫਰਮ ਗੁਜਰਾਂਵਾਲਾ ਟੂ ਪਿੰਡੀ ਰਸਤੇ 'ਚ ਆਪਣਾ ਤੁਹਾਡਾ ਕੀ ਕਹਿੰਦੇ CMH ਵੀ ਆਉਂਦੇ ਨੇ ਤੇ ਖਾਰੀਆਂ ਵੀ ਆਉਂਦਾ ਤੇ ਪਿੰਡੀ ਜਾ ਕੇ ਫੈਸਿਲਿਟੀ ਮਿਲਦੀ ਸੀ ਨਾ 3 ਕਿਲੋ ਲੈਂਦੇ ਨੇ ਗੁਜਰਾਂਵਾਲਾ ਇਹ ਤਾਂ ਲਾਹੌਰ ਜਾ ਕੇ ਮਿਲ ਜਾਂਦੀ ਸੀ। ਲੇਕਿਨ ਅਸੀਂ ਉਹਨੂੰ ਕਿਹਾ ਕਿ ਵਾਈ ਨਾਟ ਕੇ ਵੀ ਇਹਨੂੰ ਗੁਜਰਾਂਵਾਲਾ ਜਿਹੜਾ ਨਾ ਇਹਨੂੰ ਇੱਥੇ ਬੇਸ ਕੀਤਾ ਜਾਏ। ਜਿਹਨੂੰ ਹਾਰਟ ਅਟੈਕ ਹੁੰਦਾ ਹੈ ਲਾਹੌਰ ਜਾਂਦੇ ਜਾਂਦੇ ਫਾਰਗ ਹੋ ਜਾਂਦਾ। ਸੋ ਅਸੀਂ ਉਹਨੂੰ ਬਚਾਉਣ ਵਾਸਤੇ ਕੋਸ਼ਿਸ਼ ਕੀਤੀ ਹੈ ਕਿ ਵੀ ਇਹਨੂੰ ਅਸੀਂ ਚਲਾਵੀਏ। ਉਹ ਸਾਰੀਆਂ ਇਮਰਾਜ਼ ਕਲਬ ਦੀਆਂ ਜਿਹੜੀਆਂ ਇਬਤਦਾਈ ਫਸਟ ਏਡ ਔਰ ਪਹਿਲਾ ਜਿਹੜਾ ਟ੍ਰੀਟਮੈਂਟ ਹੈ ਉਹਦੇ ਤੋਂ ਤੁਸੀਂ ਸ਼ੁਰੂ ਹੋਏ? ਉਹ ਤੋਂ ਸ਼ੁਰੂ ਹੋਏ ਜੀ। ਉਸ ਤੋਂ ਬਾਅਦ ਕੀ ਕੀਤਾ 2005 ਦੇ ਵਿੱਚ ਆ ਕੇ ਅਸੀਂ ਨਵਾਂ ਸੈਟਅਪ ਬਣਾਇਆ ਜਿਹਦੇ 'ਚ ਇਸ ਲਈ ਸਾਡੇ ਕੋਲ 200 ਬੈੱਡ ਨੇ। ਵਾਹ ਆਲ ਕਾइंड ਆਫ ਫੈਸਿਲਿਟੀ ਜਿਹੜੀ ਦਿਲ ਦੇ ਮੁਤਲਕਾ ਜਿਹਨੂੰ ਅਸੀਂ ਕਿ ਵੀ ਇਹ ਸਟੈਂਟ ਪਾਉਣਾ ਹੈ ਆਪਰੇਸ਼ਨ ਕਰਨਾ ਹੈ ਟੈਂਪਰੇਰੀ ਪੇਸ ਮੇਕਿੰਗ ਕਰਨੀ ਹੈ ਪਰਮਾਨੈਂਟ ਪੇਸ ਮੇਕਿੰਗ ਕਰਨੀ ਹੈ ਉਹ ਅਸੀਂ ਬੜੀ ਈਜ਼ੀਲੀ ਤੇ ਬੜੀ ਅੱਛੇ ਤਰੀਕੇ ਨਾਲ ਕਰ ਸਕਦੇ ਹਾਂ। ਔਰ ਇਹ ਵੀ ਜ਼ਿਹਨ 'ਚ ਰੱਖਣਾ ਕਿ ਵੀ ਅਸੀਂ ਹਰ ਚੀਜ਼ ਦੇ ਨਾਲ ਕੋਈ ਨਾ ਕੋਈ ਡਬਲ ਟ੍ਰਿਪਲ ਸਿਲਸਿਲਾ ਰੱਖਿਆ ਹੈ। ਇੱਕ ਚੀਜ਼ ਫੇਲ ਹੋ ਜਾਏ ਦੂਸਰੀ ਚੱਲਣੀ ਸ਼ੁਰੂ ਹੋ ਜਾਏ, ਦੂਸਰੀ ਫੇਲ ਹੋ ਜਾਏ ਤੀਸਰੀ ਚੱਲਣੀ ਸ਼ੁਰੂ ਹੋ ਜਾਏ। ਵਾਹ ਵਾਹ ਇਹ ਮੇਰਾ ਮਤਲਬ ਕਿ ਸ਼ੌਕ ਹੈ ਕਿ ਮੈਂ ਇਹਨੂੰ ਕਿਸੇ ਹਾਲ ਨਾਲ ਵੀ ਕੋਈ ਜਿਹੜਾ ਬੰਦਾ ਆਉਂਦਾ ਫੈਸਿਲਿਟੀ ਲੈਣ ਲਈ ਉਹ ਪੂਰੀ ਫੈਸਿਲਿਟੀ ਲੈ ਕੇ ਜਾਵੇ। ਜਿਵੇਂ ਸਾਡੇ ਮੁਲਕ ਦੇ ਵਿੱਚ ਲੋਡ ਸ਼ੈਡਿੰਗ ਬਹੁਤ ਜ਼ਿਆਦਾ ਹੈ। ਲੋਡ ਸ਼ੈਡਿੰਗ ਨੂੰ ਭੁੱਲ ਜਾਓ ਇਹ ਲੋਡ ਸ਼ੈਡਿੰਗ ਦਾ ਮੇਰੇ ਕੋਲ ਬੰਦੋਬਸਤ ਹੈਗਾ ਹੈ। ਮੈਂ ਉਹੀ ਅਰਜ਼ ਕਰ ਰਿਹਾ ਕਿ ਤੁਸੀਂ ਉਹ ਵੀ ਬੰਦੋਬਸਤ ਕੀਤਾ ਹੈ ਕਿ ਅਗਰ ਉਹ ਮਸ਼ੀਨ ਦੇ ਉੱਤੇ ਬੰਦਾ ਲੱਗਾ ਹੈ ਉਹਦਾ ਡਾਇਲਿਸਿਸ ਹੋ ਰਿਹਾ ਹੈ ਤੇ ਇੱਕਦਮ ਬਿਜਲੀ ਚਲੀ ਜਾਂਦੀ ਹੈ ਤੇ ਤੁਹਾਡੇ ਕੋਲ ਉਹਦਾ ਮੁਤਬਾਦਲ ਵੀ ਹੈ ਬਲਕਿ ਉਸ ਤੋਂ ਇਲਾਵਾ ਵੀ ਮੁਤਬਾਦਲ ਹੈ। ਤਿੰਨ ਸਾਡੇ ਕੋਲ 2 ਸੋਰਸ ਬਿਜਲੀ ਦੇ ਨੇ ਸਰਕਾਰੀ ਤੇ 3 ਸੋਰਸ ਸਾਡੇ ਜਿਹੜੇ 3 ਜਨਰੇਟਰ ਸਟੈਂਡ ਬਾਈ ਖੜੇ ਨੇ। ਵਾਹ ਕਿਸੇ ਲਈ ਵੀ ਚੱਲਣਗੇ ਆਫ ਹੋਣਗਾ ਆਨ ਹੋਏਗਾ ਤੁਹਾਨੂੰ ਪਤਾ ਲੱਗ ਜਾਏਗਾ। ਸੋ ਅਸੀਂ ਸਾਰਾ ਜਿਹੜਾ ਨਾ ਅਗਰ ਫਿਰ ਧੁਰ ਦਰਗਾਹ ਤੋਂ ਕਿਤੇ ਰਹਿ ਜਾਏ ਤੇ ਮੈਂ ਤੇ ਉਹਦਾ ਨਹੀਂ ਬੜੀ ਤੁਸੀਂ ਖੂਬਸੂਰਤ ਗੱਲ ਕੀਤੀ ਕਿ ਵਾਕਈ ਮਸ਼ੀਨ ਦੇ ਉੱਤੇ ਲੱਗਾ ਬੰਦਾ ਜਿਹੜਾ ਨਾ ਜੀ ਉਹ ਤੇ ਐਵੇਂ ਮਿੰਟ 2 ਮਿੰਟ ਹੀ ਸੁਣਿਆ ਉਹਨੂੰ ਚਾਹੀਦੇ ਹੁੰਦੇ ਨੇ। ਅਗਰ ਫੌਰੀ ਦੂਸਰੇ ਪਾਸਿਓਂ ਸੋਰਸ ਨਾ ਬਿਜਲੀ ਦਾ ਆਵੇ ਉਹਨੂੰ ਬਿਜਲੀ ਨਾ ਮਸ਼ੀਨ ਨੂੰ ਮਿਲੇ ਤੇ ਬੰਦਾ ਐਕਸਪਾਇਰ ਵੀ ਹੋ ਸਕਦਾ। ਬਿਲਕੁਲ ਠੀਕ ਹੈ। ਇਹ ਤੇ 2 ਤੇ ਜਿਹੜੀ ਤੁਹਾਡੇ ਹੋਗਾ ਨਾ ਜੀ ਮੇਜਰ ਮਤਲਬ ਗੁਰਦਿਆਂ ਦਾ ਵੀ ਵੱਡਾ ਮਾਸ਼ਾਅੱਲਾ ਪੂਰੇ ਪੰਜਾਬ ਵਿੱਚ ਜਿਵੇਂ ਕਿ ਅਸਾਂ ਸੁਣਿਆ ਕਿ ਐਡਾ ਵੱਡਾ ਕੋਈ ਪ੍ਰਾਈਵੇਟ ਕੀ ਸਰਕਾਰੀ ਵੀ ਨਹੀਂ ਹੈਗਾ। ਸ਼ਹਿਜ਼ਾਦ ਹਸਪਤਾਲ 'ਚ ਵੀ ਸੁਣਿਆ ਇੰਨੀਆਂ ਮਸ਼ੀਨਾਂ ਨਹੀਂ ਕੰਮ ਕਰ ਰਹੀਆਂ ਜਿੰਨੀਆਂ ਤੁਹਾਨੂੰ ਅੱਲਾਹ ਪਾਕ ਨੇ ਸਾਦਤ ਦਿੱਤੀ ਹੈ ਔਰ ਤੁਸੀਂ ਲਾਈਆਂ ਨੇ। ਔਰ ਇਮਰਾਜ਼ ਕਲਬ ਦਾ ਵੀ ਬੜਾ ਅੱਛਾ ਇੱਥੇ ਟ੍ਰੀਟਮੈਂਟ ਹੋ ਰਿਹਾ ਲੋਕਾਂ ਦਾ। ਇਸ ਤੋਂ ਇਲਾਵਾ ਵੀ ਇੱਥੇ ਹਰ ਬਿਮਾਰੀ ਦਾ ਇਲਾਜ ਔਰ ਇਹ ਉਹ ਕੁਝ ਡਾਕਟਰਸ ਬੈਠਦੇ ਨੇ ਸਪੈਸ਼ਲਿਸਟ? ਪਹਿਲੀ ਤਾਂ ਗੱਲ ਕਿ ਮੈਂ ਡਾਕਟਰ ਸਾਹਿਬ ਇਸ ਗੱਲ ਨੂੰ ਕਲੀਅਰ ਕਰਾਂ ਜੀ ਕਿ ਅਸੀਂ ਜਿਹੜੀਆਂ ਵੀ ਪੁਰਾਣੀਆਂ ਮਸ਼ੀਨਾਂ ਫਰਜ਼ ਦਾ ਗਈਆਂ ਸਨ ਅਸੀਂ ਸਾਰੀਆਂ ਜਿਹੜੀਆਂ ਨੇ ਕੱਢਤੀਆਂ ਨੇ। ਅਸੀਂ ਨਵੀਆਂ ਮਸ਼ੀਨਾਂ ਲਿਆ ਕੇ ਜਦੀਦ ਤਰੀਨ ਮਸ਼ੀਨਾਂ ਜਿਹੜੀਆਂ ਨੇ ਇਸ ਲਈ ਅਸੀਂ ਉਹਨਾਂ ਨੂੰ ਲਾਇਆ। ਔਰ ਮੈਂ ਇਹ ਸਮਝਣਾ ਕਿ ਇਸ ਟਾਈਮ 'ਤੇ ਬੇਸ਼ੱਕ ਕਿਤੋਂ ਵੀ ਇਹਨੂੰ ਕਨਫਰਮ ਕੀਤਾ ਜਾ ਸਕਦਾ ਹੈ ਅਸੀਂ ਅਪਡੇਟਡ ਹਾਂ। ਹਰ ਚੀਜ਼ ਜਿਹੜੀ ਸਾਡੀ ਅਪਡੇਟਡ ਹੈ। ਵਾਹ ਫਾਰ ਦੀ ਡਾਇਲਿਸਿਸ ਯੂਨਿਟ ਦੇ। ਦੂਸਰਾ ਤੁਹਾਡਾ ਸਵਾਲ ਕੀਤਾ ਕਿ ਯਾਰ ਕਿਆ ਤੁਸੀਂ ਕੋਈ ਹੋਰ ਵੀ ਕੰਮ ਕਰਦੇ ਹੋ? ਜੀ ਅਸੀਂ ਇੱਥੇ ਜਿਹੜਾ ਨਾ ਸਾਹ ਦੇ ਮਰੀਜ਼ਾਂ ਨੂੰ ਵੀ ਵੇਖਦੇ ਹਾਂ ਕੰਨਾਂ ਵਾਲੇ ਮਰੀਜ਼ਾਂ ਨੂੰ ਵੀ ਵੇਖਦੇ ਹਾਂ ਨੱਕ ਕੰਨ ਗਲੇ ਵਾਲਿਆਂ ਨੂੰ ਵੀ ENT ਵੀ ਆ ਜਾਂਦੀ ਹੈ। ਗੈਸਟ੍ਰਾਲੋ ਦੇ ਮਰੀਜ਼ ਵੀ ਜਿਹੜੇ ਨੇ ਅਸੀਂ ਟ੍ਰੀਟ ਕਰਦੇ ਹਾਂ। ਅਸੀਂ ਇਹਨੂੰ ਕਰਦੇ ਕਰਦੇ ਨਾ ਦਿਲ ਦੇ
ਮਰਜ਼ ਤੋਂ ਇਹਨੂੰ ਐਕਸਪੈਂਡ ਕੀਤਾ ਹੈ। ਵਾਹ। ਆਲ ਕਾइंड ਆਫ ਪੇਸ਼ੈਂਟ ਆ ਜਾਏ ਕਿ ਵੀ ਕੋਈ ਐਸਾ ਨਾ ਹੋਵੇ ਕਿ ਜਿਸ ਤਰ੍ਹਾਂ ਅਸੀਂ ਕਹੀਏ ਕਿ ਕੈਂਸਰ ਦਾ ਜਾਂ ਕੋਈ ਐਸਾ ਪੇਸ਼ੈਂਟ ਹੈ, ਫੈਸਿਲਿਟੇਟ ਉਹਨੂੰ ਕਰ ਦਿੰਦੇ ਆ, ਲੇਕਿਨ ਉਹਦੀ ਜਿਹੜੀ ਜਗ੍ਹਾ ਹੈ ਨਾ ਉਹਨੂੰ ਉੱਥੇ ਪਹੁੰਚਾ ਦਈਦਾ ਤਾਂ ਕਿ ਉਹ ਚਲੇ ਜਾਏ ਜੀ। ਇੱਕ ਹੋਰ ਮੈਂ ਫੈਸਿਲਿਟੀ ਤੁਹਾਨੂੰ ਸ਼ੇਅਰ ਕਰਨਾ ਚਾਹੁੰਦਾ ਕਿ ਲਾਹੌਰ ਤੋਂ ਫਰਜ਼ ਦਾ ਤੁਸੀਂ ਕੋਈ ਐਂਬੂਲੈਂਸ ਮੰਗਵਾਈ ਹੈ ਤੇ ਉਹਨੇ 50-60 ਹਜ਼ਾਰ ਰੁਪਇਆ ਲੈਣਾ ਹੈ ਜੀ। ਤੇ ਮਰੀਜ਼ ਨੂੰ ਲਾਹੌਰ ਛੱਡਿਆਣਾ ਹੈ। ਹਾਂ। ਅਸੀਂ ਉਹਦੇ ਵਾਸਤੇ ਕੀ ਕੀਤਾ ਹੈ ਕਿ ਅਸੀਂ ਫ੍ਰੀ ਚਾਰਜ ਦੇ ਉੱਤੇ ਨਾ ਉਸ ਮਰੀਜ਼ ਨੂੰ, ਭਾਵੇਂ ਉਹ ਵੈਂਟੀਲੇਟਰ ਤੇ ਹੈ ਤੇ ਭਾਵੇਂ ਕਿਸੇ ਚੀਜ਼ ਤੇ ਹੈ, ਅਸੀਂ ਉਹਨੂੰ ਇੱਥੋਂ ਆਪਣੇ ਬੰਦੇ ਬਿਠਾਣੇ ਨੇ ਤੇ ਉਹ ਜਾ ਕੇ ਤੇ ਉਹਨੂੰ ਉੱਥੇ ਜਾ ਕੇ ਛੱਡਿਆ ਆਵੇਗਾ ਲਾਹੌਰ ਵਾਲੇ ਹਸਪਤਾਲ ਦੇ ਵਿੱਚ। ਉਹਦੇ ਕੋਲ ਚਾਰजेस ਕੋਈ ਨਹੀਂ ਲੈ ਜਾਣਗੇ। ਵਾਹ। ਉਹ ਤੁਹਾਡੇ ਵਹੀਕਲਸ ਆਪਣੇ ਨੇ ਜਿਹੜੇ? ਨਾ, ਵਹੀਕਲ ਜਿਹੜੀ ਉਹ ਖੁਦ ਪ੍ਰੋਵਾਈਡ ਕਰੇਗਾ। ਅੱਛਾ ਅੱਛਾ। ਜਿਹੜਾ ਬੰਦਾ ਲਿਜਾਣਾ ਚਾਹੁੰਦਾ ਨਹੀਂ ਲਾਹੌਰ ਮਰੀਜ਼, ਵਹੀਕਲ ਉਹਨੇ ਲਿਆਣਾ ਹੈ, ਲੇਕਿਨ ਤੁਹਾਡੇ ਬੰਦੇ ਉਹਨੂੰ ਤੋੜ ਛੱਡ ਕੇ ਆਣਗੇ ਸੇਫ ਹੈਂਡਸ ਦੇ। ਸੇਫ ਹੈਂਡ ਚ ਕਿ ਵੀ ਮਤਲਬ ਜਿਹੜਾ ਫਰਜ਼ ਦਾ ਵੈਂਟੀਲੇਟਰ ਦੇ ਉੱਤੇ ਹੈਗਾ ਉਹ ਅੱਲਾ ਦੇ ਫਜ਼ਲ ਨਾਲ ਉੱਥੋਂ ਤੱਕ ਕੱਪੜ ਜਾਏਗਾ। ਵਾਹ। ਬਾਕੀ ਰਸਤੇ 'ਚ ਰਹਿ ਜਾਏ, ਅੱਲਾ ਵੱਲੋਂ ਰਹਿ ਜਾਏ, ਤਾਂ ਮੈਂ ਨਹੀਂ ਕੁਝ ਕਹਿ ਸਕਦਾ। ਅਸੀਂ ਉਹਨੂੰ ਜਿਹੜਾ ਕੋਈ ਦਾ 60,000 ਰੁਪਇਆ ਪਹੁੰਚਾਤਾ, 10,000 ਰੁਪਇਆ ਜਾਂ 5,000 ਦੀ 6,000 ਦੀ ਐਂਬੂਲੈਂਸ ਤੋਂ ਲੈਂਦਾ ਤੇ ਹੀ ਕਹਿੰਦਾ ਇਕਵਿਪਮੈਂਟਸ ਸਾਰੇ ਤੁਸੀਂ ਦੇ ਦਿੰਦੇ ਹੋ? ਇਕਵਿਪਮੈਂਟ ਅਸੀਂ ਸਾਰੇ ਦੇ ਦਿੰਦੇ, ਉਹਨੂੰ ਪੂਰਾ ਰਾਸਤਾ ਕਰਕੇ ਤੇ ਉੱਥੇ ਉਹਨੂੰ ਪਹੁੰਚਾਉਂਦੇ ਸੇਫ ਹੈਂਡ ਦੇ। ਹਾਂਜੀ। ਮੈਂ ਫਿਰ ਇੱਕ ਹੋਰ ਐਡੀਸ਼ਨਲ ਗੱਲ ਕਰਾਂਗਾ ਕਿ ਅਸੀਂ ਵੈਂਟੀਲੇਟਰ ਲਾਉਣ ਦਾ ਵਿਦ ਆਕਸੀਜਨ ਐਵਰੀਥਿੰਗ ਜਿਹੜਾ ਨਾ ਅਸੀਂ 6,000 ਰੁਪਇਆ ਲੈ ਰਹੇ ਹਾਂ। ਵਾਹ। ਕੋਈ ਜਾਂ ਤੁਸੀਂ ਇਸ ਮਾਰਕੀਟ ਚਲੇ ਜਾਓ 20,000 ਤੋਂ ਸ਼ੁਰੂ ਹੁੰਦੇ ਨੇ, 30,000 ਲੈਂਦੇ ਨੇ ਪੈ। ਅਗਰ ਤੁਸੀਂ ਲਾਹੌਰ ਡਾਕਟਰ ਹਸਪਤਾਲ ਚਲੇ ਜਾਓ ਤੇ ਮੇਰੇ ਖਿਆਲ ਨਾਲ ਉਹ ਵੈਂਟੀਲੇਟਰ ਹੀ ਤੋਂ ਲੈ ਲਾਂਗੇ ਡੇਲੀ ਭਾਵੇਂ। ਹਾਂਜੀ ਉਹ ਲੈ ਲੈਂਦੇ ਨੇ। ਲੇਕਿਨ ਜੀ ਗੁਜਰਾਂਵਾਲਾ ਦੇ ਵਿੱਚ ਵੀ ਹੁਣ ਤਾਂ ਲੱਖਾਂ ਰੁਪਏ ਡੇਲੀ ਬਿੱਲ ਲੱਗ ਪੈਣੇ। ਲੇਕਿਨ ਇਹ ਹੈਗਾ ਕਿ ਲੋਕ ਮਰਨਾ ਚਾਹੁੰਦੇ, ਖੁਦਾ ਨਾ ਖਾਸਤਾ ਕੋਈ ਮਰਦਾ ਹੈ तो डॉक्टर हस्पताल जाके मरना चाहता, इतने नहीं मरना चाहता। अल्लाह की कसम खा के ना असी जी फैसिलिटी प्रोवाइड कर रहे हैं पै जिस तरह अपने बाप नूं या भाई नूं या मां नूं या बाप नूं किसी नूं कर रहे हैं उस तो वध उहदी टेक केयर कर मतलब मैक्सिमम कीता जांदा जो भी एक मरीज नाल कीता जा सकदा ट्रीटमेंट। और उहदी बेहतरीन हल है कि तुसी ਐਵੇਂ ਵਾਕ ਇਨ ਕੋਈ ਬੰਦਾ ਹਾਰਟ ਅਟੈਕ ਨਾਲ ਵਾਕ ਇਨ ਹੋਇਆ ਸਰਪ੍ਰਾਈਜ਼ ਉਹ ਆਇਆ ਉਹਨੂੰ ਐਂਟਰ ਹੋ ਗਿਆ ਉਹਨੂੰ ਮੈਡੀਸਨ ਮਿਲ ਗਈਆਂ ਨੇ ਉਹਨੂੰ ਐਸਕੇ ਲੱਗ ਗਿਆ ਆਲ ਫੈਸਿਲਿਟੀ 10-15 ਹਜ਼ਾਰ ਰੁਪਏ ਹਿਸਾਬ ਨਾਲ ਯਕਦਮ ਉਹਨੂੰ ਲੱਗ ਜਾਂਦਾ ਉਹਦੇ ਕੋਲ ਉਸਲੇ ਨਹੀਂ ਪੁੱਛਿਆ ਜਾਂਦਾ ਉਹ ਜਿਸਲੇ ਕੋਸ਼ਿਸ਼ ਜਾਂਦਾ ਵੀ ਹੈ ਉਹਦੇ ਲਵਾਕੀਨ ਜਿਹੜੇ ਨੇ ਬਾਅਦ ਚ ਉਹਨੂੰ ਪੁੱਛੀਦਾ ਕਿ ਸੁਣਾ ਵੀ ਕੌਣ ਹੋ ਕਿੱਥੋਂ ਆਏ ਹੋ ਕੀ ਗੱਲ ਹੈ ਉਹ ਜੇ ਅਫੋਰਡਿੰਗ ਨੇ ਤੇ ਉਹ ਆਪਣੀ ਵਾਪਸੀ ਕਰਨ ਜੇ ਨਾਨ ਅਫੋਰਡਿੰਗ ਨੇ ਤੇ ਅੱਲਾ ਦੀ ਰਾਹ ਤੇ ਗਿਆ ਵਾਹ। ਔਰ ਮਜ਼ਦਾਰ ਦੀ ਗੱਲ ਹੈ ਕਿ ਅਸੀਂ ਕੋਈ ਮਰੀਜ਼ ਜਿਹੜਾ ਅਸੀਂ ਸਾਡੇ ਇੰਟਾਈਟਲਮੈਂਟ ਤੇ ਆ ਗਿਆ ਤੇ ਉਹ ਬੰਦਾ ਜਿਹੜਾ ਨਾ ਤਾਂ ਹੀ ਆਦ ਮੈਡੀਸਨ ਫ੍ਰੀ ਲਏਗਾ ਔਰ ਤਾਂ ਹੀ ਆਦ ਉਹਦੀ ਐਡਮਿਸ਼ਨ ਫ੍ਰੀ ਹੋਏਗੀ। ਵਾਹ ਵਾਹ ਵਾਹ। ਜਿਸ ਵੇਲੇ ਫਾਰਮੇਸੀ ਸਾਡੇ ਜਾਓਗੇ ਨਾ ਸਵੇਰੇ ਤੁਸੀਂ ਵੇਖੋਗੇ ਕਿੰਨੇ ਬੰਦੇ ਦਵਾਈਆਂ ਲੈਂਦੇ ਹੋਣਗੇ ਉਹ ਸਾਰੇ ਫ੍ਰੀ ਵਾਲੇ ਨੇ। ਅੱਛਾ ਇਹ ਦੱਸੋ ਸ਼ੇਖ ਸਾਹਿਬ ਕਿ ਇਹ ਮਾਸ਼ਾਅੱਲਾ ਸਾਰਾ ਸੈਟਅਪ ਐਡਾ ਵੱਡਾ ਜਿਹੜਾ ਤੁਸੀਂ ਚਲਾ ਰਹੇ ਹੋ ਤੁਹਾਡਾ ਤਾਂ ਬਹੁਤ ਜ਼ਿਆਦਾ ਹੁਣ ਤਜਰਬਾ ਵੀ ਹੋ ਗਿਆ ਹੋਣਾ ਇਹ ਮੌਜੂਦਾ ਹਕੂਮਤ ਦਾ ਜਿਹੜਾ ਦੌਰ ਹੈ ਮਹਿੰਗਾਈ ਨੇ ਹਰ ਪਾਸਿਓਂ ਹੀ ਸਾਡੇ ਆਵਾਮ ਨੂੰ ਬਿਲਖਸੂਸ ਜਿਹੜੇ ਮਾੜੇ ਦੁਬੜੇ ਨੇ ਜਿਹੜੇ ਗਰੀਬ ਆਵਾਮ ਨੇ ਜਿਹੜੇ ਲੋਅਰ ਕਲਾਸ ਦੇ ਨੇ ਲੋਅਰ ਮਿਡਲ ਕਲਾਸ ਦੇ ਨੇ ਹਾਂਜੀ ਉਹ ਮਿਡਲ ਕਲਾਸ ਦੇ ਲੋਕ ਵੀ ਜਿਹੜੇ ਨੇ ਉਹ ਪਰੇਸ਼ਾਨ ਹੋ ਚੁੱਕੇ ਨੇ ਰੋਟੀ ਨਹੀਂ ਪੂਰੀ ਹੁੰਦੀ ਤੇ ਮੈਡੀਸਨ ਕਿੱਥੋਂ ਪੂਰੀ ਹੋਣੀ ਹੈ और उत्तों फिर होर बहुत सारिया मसाइल ने प्रॉब्लम्स ऐसे ने कि मसलन अक्सर सुनी दे ऐसी खबरां लाने कि लाइफ सेविंग जिहड़ियां ड्रग्स ने वो भी किसी वेले मिल नहीं रही उन्हां दी दस्तयाबी दा मसला बन जाता है तुसी इस हवाले नाल की कहोगे तुहाडा की एक्सपीरियंस है वो भी साडे नाज़रीन नाल डॉक्टर साहब तुसां बड़ा बर्निंग पॉइंट दे हाथ रखिया जी मैं गुजारिश करना वा पिया कि लाइफ सेविंग लई अगे भी असी एक इंटरव्यू दित्ता सी जिन्हों ਇਹ ਡਾਨ ਨੇ ਚਲਾਇਆ ਸੀ ਜਿਹਦੇ 'ਚ ਸਾਡੇ ਕਰਨਲ ਸਾਹਿਬ ਨੇ ਦਿੱਤਾ ਸੀ ਲੇਕਿਨ ਉਹਦਾ ਵੀ ਕੋਈ ਸਦੇਬਾਬ ਨਹੀਂ ਹੋਇਆ। ਸਾਡੇ ਇਸਲੇ ਮਿਨਿਸਟਰ ਬੈਠਦੇ ਨੇ ਕਾਦਰ ਪਟੇਲ ਸਾਹਿਬ ਔਰ ਵਜ਼ੀਰ ਆਜ਼ਮ ਜਿਹੜੇ ਨੇ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੇ ਜੀ ਮੇਰੀ ਹੰਬਲ ਰਿਕੁਐਸਟ ਹੋਏਗੀ ਮੈਂ ਕੋਈ 2-4 ਟਿਪਸ ਦੇਣਾ ਅਗਰ ਉਹਨਾਂ ਦੀ ਸਮਝ ਆ ਜਾਣ ਤਾਂ ਖੁਦਾ ਵਾਸਤੇ ਜਿਹੜਾ ਨਾ ਇਹਨੂੰ ਫੈਸਿਲੀਟੇਟ ਕਰ ਛੱਡਣ ਜੀ ਅਮੀਰ ਆਦਮੀ ਦੇ ਕਿਤੇ ਨਾ ਕਿਤੇ ਅਫੋਰਡ ਕਰਕੇ ਡਾਕਟਰ ਸਾਹਿਬ ਲਿਆ ਕੇ ਤੇ ਆਪਣੀ ਮੈਡੀਸਨ ਪ੍ਰੋਵਾਈਡ ਕਰ ਦਿੰਦਾ ਐਟ ਐਨੀ ਕਾਸਟ। ਤੁਸੀਂ ਇਹ ਦੇਖੋ ਨਾ ਕੋਈ ਮਰੀਜ਼ ਦਵਾਈ ਲੈਣ ਲਈ ਜਾਂਦਾ ਨਾ ਤੇ ਪਰਚੀ ਦਿੰਦਾ ਉਹ ਕਹਿੰਦਾ ਇਹਨੇ ਪੈਸੇ ਉਹ ਪੈਸੇ ਦੇ ਕੇ ਭੱਜਣ ਨਹੀਂ ਕਰਦਾ ਉਹ ਨਹੀਂ ਵੇਖਦਾ ਕਿ ਕਿੰਨੇ ਦੀ ਦਵਾਈ ਲਈ ਕਿੰਨੇ ਦੀ ਨਹੀਂ ਲਈ ਲੇਕਿਨ ਨਾਨ ਅਫੋਰਡਿੰਗ ਆਦਮੀ ਜਿਸ ਨੇ ਖੜੋਤਾ ਹੋਵੇ ਨਾ
ਤੁਹਾਨੂੰ ਸਮਝ ਆਏਗੀ ਕਿ ਉਹਦੇ ਨਾਲ ਹੋ ਕੀ ਰਹੀ ਹੈ। ਹਾਏ ਹਾਏ। ਹੁਣ ਇਹ ਦੇਖੋ ਕਿ ਇੱਕ ਬੇਸਿਕ ਹੈਗੀ ਹੈ ਜਿਹਨੂੰ ਅਸੀਂ ਹੈਪਰਿਨ ਕਹਿੰਦੇ ਹਾਂ। ਹਰ ਬੰਦਾ ਇਸ ਗੱਲ ਨੂੰ ਜਾਣਦਾ ਹੈ ਕਿ ਹੈਪਰਿਨ ਜਿਹੜਾ ਹਾਰਟ ਅਟੈਕ ਦੇ ਮਰੀਜ਼ ਨੂੰ ਲੱਗਣੀ ਹੈ। ਔਰ ਜਿਹੜੇ ਗੁਰਦੇ ਅਸੀਂ ਡਾਇਲਸਿਸ ਕਰ ਰਹੇ ਹਾਂ ਉਸ ਮਰੀਜ਼ ਨੂੰ ਹਰ ਹਾਲਤ 'ਚ ਲੱਗਣੀ ਹੈ। ਅਜੇ ਖੂਨ ਜੋ ਪਤਲਾ ਕਰ, ਖੂਨ ਪਤਲਾ ਕਰਨਾ ਹੈ ਤੇ ਅੱਗੇ ਉਹਦੀ ਦਵਾਈ ਚੱਲਣੀ ਹੈ। ਖੂਨ ਦੀ ਸਰਕੂਲੇਸ਼ਨ। ਲੇਕਿਨ ਉਹਦੀ ਕੀਮਤ ਸੀ 500 ਰੁਪਈਆ। ਜੀ। ਹੁਣ ਉਸ ਤੋਂ ਬਾਅਦ ਅਸੀਂ 850 ਦੀ ਲਈ, ਉਸ ਤੋਂ ਬਾਅਦ ਜਾ ਕੇ 1300 ਦੀ ਲਈ। ਹੁਣ ਇਸ ਲਈ ਉਹਦੀ ਪ੍ਰਾਈਸ 1400 ਆਉਂਦੀ ਵੀ ਆ ਰਹੀ ਹੈ। ਕਿੰਨਾ ਅੱਛਾ ਹੋਵੇ, ਸਾਨੂੰ ਇਜਾਜ਼ਤ ਦੇ ਛੜੋ ਅਸੀਂ ਇਹ ਚੀਜ਼ਾਂ ਜਿਹੜੀਆਂ ਸਾਡੇ ਮੁਤਲਕਾ ਨੇ ਅਸੀਂ ਉਹ ਮੰਗਵਾ ਕੇ ਤੇ ਅਸੀਂ ਉਹਨਾਂ ਨੂੰ ਇੱਥੇ ਯੂਟਿਲਾਈਜ਼ ਕਰ ਲਈਏ। ਔਰ ਅਸੀਂ ਇਹ ਵੀ ਵਾਅਦਾ ਕਰ ਰਹੇ ਹਾਂ ਕਿ ਵਿਦਨ ਹਾਊਸ ਜਿਹੜਾ ਨਾ ਇਹਨੂੰ ਇਸਤੇਮਾਲ ਕਰਾਂਗੇ, ਬਾਹਰ ਨਹੀਂ ਵੇਚਾਂਗੇ। ਉਹਦੀ ਮੇਨ ਵਜ੍ਹਾ ਹੈ ਕਿ ਅਸੀਂ ਆਪਣੀ ਫਾਰਮੇਸੀ ਜਿਹੜੀ ਚਲਾਉਂਦੇ ਆ ਉਹਦੇ 'ਚ ਜਿੰਨੀ ਮੈਡੀਸਨ ਨੇ ਉਹ ਅਸੀਂ ਵਿਦਨ ਹਾਊਸ ਇਸਤੇਮਾਲ ਕਰ ਰਹੇ ਹਾਂ। ਜਾਂ ਸਾਡਾ ਮਰੀਜ਼ ਖਰੀਦ ਸਕਦਾ, ਬਾਹਰੋਂ ਮਰੀਜ਼ ਆ ਕੇ ਨਹੀਂ ਖਰੀਦ ਸਕਦਾ। ਅਸੀਂ ਉਹਦਾ ਵੀ ਸਿਲਸਿਲਾ ਰੱਖਿਆ ਹੈ। ਉਸ ਦੇ ਅੱਗੇ ਆ ਗਿਆ ਇੱਕ CVP ਲਾਈਨ ਹੈ ਜਿਹਨੂੰ ਫਰਜ਼ ਦਾ ਤੁਸੀਂ ਵੇਨ ਲੱਭਦੇ ਹੋ ਨਹੀਂ ਲੱਭਦੀ ਵੀ CVP ਲਾਈਨ ਇੱਥੇ ਪਾਣੀ ਹੁੰਦੀ ਹੈ, ਉਹ ਅਵੇਲੇਬਲ ਨਹੀਂ ਹੈਗੀ ਯਾਰ। ਇੱਕ ਤਾਰ ਹੈ, ਮਾੜੀ ਜੀ ਤਾਰ ਹੈ ਜੋ ਪਲਾਸਟਿਕ ਦੀ ਤਾਰ ਹੈ ਜਾਂ ਕਾਹਦੀ ਤਾਰ ਹੈ, ਉਹ ਤੁਸੀਂ ਅੰਦਾਜ਼ਾ ਕਰ ਲਓ ਕਿ 1600 ਰੁਪਏ ਦੀ। ਯਾਰ ਜਿਹੜੀ 400 500 600 ਦੀ ਚੀਜ਼ ਸੀ 1600 ਦੀ ਹੋ ਗਈ। ਕੋਈ ਬੈਰੀਅਰ ਨਹੀਂ ਹੈਗਾ ਯਾਰ। ਬੜੀਆਂ ਤਕਰੀਰਾਂ ਅਸੀਂ ਸੁਣਨੇ ਆ TV ਤੇ ਵੀ ਤੇ ਪਤਾ ਨਹੀਂ ਸੋਸ਼ਲ ਮੀਡੀਆ ਵੀ ਤੇ ਵੀ ਅੱਗੇ ਪਿੱਛੇ ਵੀ, ਤੇ ਮੈਨੂੰ ਸਮਝ ਨਹੀਂ ਆਉਂਦੀ। ਦਾਅਵੇ ਹੁਕਮਰਾਨ ਬੜੇ ਕਰਦੇ ਨੇ ਕਿ ਅਸੀਂ, ਲੇਕਿਨ ਅਗਰ ਡਾਕਟਰ ਸਾਹਿਬ ਇਹਨੂੰ ਯਕੀਨ ਕਰੋ, ਅਗਰ ਇਹਨਾਂ ਕੋਲ ਟਾਈਮ ਹੋਵੇ ਤੇ ਮੈਨੂੰ ਕਾਲ ਕਰਨ, ਮੈਂ ਇਸਲਾਮਾਬਾਦ ਜਾਣ ਲਈ ਤਿਆਰ ਹਾਂ। ਮੈਂ ਉਹਨੂੰ ਪੁਆਇੰਟ ਆਊਟ ਵੀ ਕਰਨ ਲਈ ਤਿਆਰ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਇੱਥੋਂ ਤੁਸੀਂ ਇਹ ਦੇਖੋ ਨਾ ਕਿ ਇੰਡੀਆ ਤੋਂ ਦਵਾਈ ਆ ਰਹੀ ਹੈ, ਪਾਕਿਸਤਾਨ ਆ ਰਹੀ ਹੈ, ਕਿਹੜੀ ਆ ਰਹੀ ਹੈ? ਕੈਂਸਰ ਦੀ ਦਵਾਈ ਆ ਰਹੀ ਹੈ। और यार वो कितों आ रही है? भाया कोयटा आ रही है, चमन आ रही है, कितों आ रही है। इनू कौन बैरियर लाएगा? ते जे आ रही है तो फिर उन्होंने ओपन फॉर ऑल करो ना कि मतलब ਜਿਹੜਾ ਜਿਨ੍ਹਾਂ ਹਰ ਬੰਦਾ ਮੁਸਤਫੀਦ ਹੋ ਸਕੇ ਉਹਦੀ ਇੰਪੋਰਟ ਦੀ ਇਜਾਜ਼ਤ ਦੇ ਦਿਓ। ਦਿਓ ਜਿਹੜੀ ਚੀਜ਼ ਪਾਕਿਸਤਾਨ 'ਚ ਨਹੀਂ ਬਣਦੀ ਕਮ ਅਜ਼ ਕਮ ਜਿਹੜਾ ਹਸਪਤਾਲ ਇਸਤੇਮਾਲ ਕਰਦਾ ਪਿਆ ਉਹਨੂੰ ਇਹ ਤੇ ਇਜਾਜ਼ਤ ਦੇ ਦਿਓ ਕਿ ਯਾਰ ਤੂੰ ਇੰਪੋਰਟ ਕਰਕੇ ਵਿਦਨ ਹਾਊਸ ਇਸਤੇਮਾਲ ਕਰ। ਵਾਹ। नो प्रॉफिट नो लॉस है। सीधी गल है, ये नहीं हो रहा। टेप हथां लाई दी जो टीका ला भी तो टेप ला दी। हाँ जी यार 500-600 की मिलती सी। ये एनी की टेप है, जुबानी टेप है। हुण इसने सी 1350 की लई जे। अच्छा 600 नहीं 1350 की लई है कि असी दूसरी टेप लैके ला के वेखी है, वो रिजल्ट नहीं आया, मरीज तो उखड़ जाती है, खून बहन का खतरा होंदा है। इस करके असी उन्होंने अवॉइड कर रहे हैं। प्रोलीन एक चीज़ हैगी है, आम मामूली जी गल है, नॉट अवेलेबल है। वो यार है कि ये क्यों नहीं अवेलेबल होंगी भी? की मसला इन्हों का कि ऑक्सीनेटर है 50,000 का होंदा सी, हुण इसलिए 85,000 का है। और जिहड़ा बंदा बेचदा पिया वो कहंदा मैं कैश पेमेंट लैनी है, मैं टैक्स नहीं कटाउणा। ये टैक्स एजेंसियों में मैं कहना पिया कि कम अज़ कम इधर भी ध्यान करो कि जेडे बंदे कैश पेमेंट लैके जमा करते हैं उन्हें पुछो तुसी कैश लिया कितों है, जे लिया जे तो उसका सोर्स दसो ताकि पता लगे कि ये किस तरह हो रहा है। इस सिलसिले में बंद होना चाहिए। असी फर्ज का किसी ने हैपरिन ला दी है तो उसका खून इन्ना पतला हो गया कि उन्होंने असी वो चाहते कि उन्होंने स्लो करिए तो प्रोलीन दवाई है जिन्होंने प्रोटामीन इंजैक्शन भी कहने हैं नॉट अवेलेबल। कैंसर दियाँ दवाइयां हथ जोड़ के कहना खुदा वास्ते ओपन कर दो। साडा भाई कैंसर के नाल फौत होया तो असी दवाई वो जी ना शौकत खानम में तो उन्हें क्या गल है कि 1,60,000 की असी स्मगल शुदा खरीदी है, अवेलेबल इन पाकिस्तान। वो जी असी खरीदी है वो 80,000 रुपये की खरीदी है। उन्होंने को 3 साल 4 साल खाधी है। उस तो बाद उन्हें क्या नहीं हुण बांग्लादेश की चाहिए। कि बड़ी बदकिस्म की कि बांग्लादेश साढ़े को निकल के गया तो इन्नी हाईटैक मैडिसिन बनाने लग पाया कि उन्होंने कंपनियों को एक्सैस दो या उन्होंने कंपनियों को छड़ दो उन्होंने गलों तुम इंपोर्ट खोल दो, मरीज़ के नाम ही इंपोर्ट खोल दो यार, वो मरीज़ तक ही जाए अगों बेच ना सके। कि कितना अच्छा हो
ਲੇਕਿਨ ਐਸਾ ਵੀ ਨਹੀਂ ਹੁੰਦਾ ਪਿਆ। ਹਾਂਜੀ, ਅਸੀਂ ਇੱਕ ਟੀਕੇ ਲਵਾਉਂਦੇ ਹਾਂ ਆਪਣਾ, ਜਿਹਨੂੰ ਫਲੂ ਲਈ ਕਹਿੰਦੇ ਆ ਟੀਕਾ ਜੀ ਤੇ ਬੜੀ ਤਗੜੀ ਕੰਪਨੀ ਕੋਲੋਂ ਲੈ ਕੇ ਲਾਇਆ ਜੇ 130 ਟੀਕੇ ਅਸਾਂ ਖਰੀਦੇ ਨੇ 1600 ਕਿੰਨੇ ਰੁਪਏ ਦਾ ਫੀ ਟੀਕਾ ਟੀਕਾ। ਉਹ ਸਾਲ ਦੇ ਵਿੱਚ ਇੱਕ ਵਾਰੀ ਲੱਗਦਾ, ਤੁਸੀਂ ਵੀ ਲਵਾ ਪਿਆ ਕਰੋ। ਆ ਸਾਲ 'ਚ ਇੱਕ ਵਾਰੀ ਲੱਗਦਾ, ਜਿਹਨੂੰ ਬੰਦੇ ਨੂੰ ਫਲੂ ਨਹੀਂ ਹੁੰਦਾ। ਲੋ ਜਿਹਨੂੰ ਸਾਰੇ ਘਰਦਿਆਂ ਨੂੰ ਲਵਾਇਆ, ਅੱਗੇ ਪਿੱਛੇ ਦੋਸਤਾਂ ਨੂੰ ਲਵਾਇਆ, ਸਾਰਿਆਂ ਨੂੰ ਫਲੂ ਹੋ ਗਿਆ। ਅੱਛਾ, ਉਸ ਕੰਪਨੀ ਦਾ ਹੁਣ ਨਾਂ ਇੱਥੇ ਦੇ ਨਹੀਂ ਸਕਦੇ, ਰਿਪਿਊਟਡ ਕੰਪਨੀ ਹੈ, ਇੰਟਰਨੈਸ਼ਨਲ ਕੰਪਨੀ ਹੈ, ਨਾਟ ਪਾਕਿਸਤਾਨੀ ਕੰਪਨੀ ਹੈ ਜੀ। ਉਹਨਾਂ ਨੂੰ ਸ਼ਿਕਾਇਤ ਕੀਤੀ ਹੈ ਜੀ ਤੁਹਾਡੇ ਕੋਲ ਹੈ ਟੀਕੇ ਤੇ ਸਾਨੂੰ ਵਾਪਸ ਕਰ ਦਿਓ। ਵੀ ਅਸੀਂ ਹੁਣ ਵਾਪਸ ਕਿਹਨੂੰ ਕਰ ਸਕਦੇ ਹਾਂ, ਇਹ ਲਾਗੇ ਨੇ, ਇਹ ਕਿੱਥੋਂ ਵਾਪਸ ਕਰ ਸਕਦੇ ਹਾਂ? ਕੋਈ ਪੁਰਸਾਨੇ ਹਾਲ ਨਹੀਂ। ਅਗਰ ਮਿਨਿਸਟਰ ਸਾਹਿਬ ਮੈਨੂੰ ਬੁਲਾਉਂਦੇ ਨੇ, ਮੈਂ ਬੜਾ ਵਾਜ਼ੇ ਦੀ ਉਹ ਕੀ ਕਹਿੰਦੇ ਆ ਕਾਗਜ਼ ਦਿਆਂਗਾ, ਇਹ ਕੰਪਨੀ 'ਚ ਇਹਨਾਂ ਨੇ ਇਹ ਸਾਡੇ ਨਾਲ ਕੀਤਾ ਜੇ, ਅਸੀਂ ਇਹਨਾਂ ਨੂੰ ਲਿਖਿਆ, ਇਹਨਾਂ ਵੱਲ ਜਵਾਬ ਕੋਈ ਨਹੀਂ ਦਿੱਤਾ। ਉਹ ਸਾਨੂੰ ਸਵਾਲ ਹੀ ਕਰੀ ਜਾ ਰਹੇ ਨੇ, ਅੱਗੇ ਸਵਾਲ ਕਰੀ ਜਾ ਰਹੇ ਨੇ, ਉਹਦਾ ਜਵਾਬ ਨਹੀਂ ਦੇ ਰਹੇ। ਅਸੀਂ ਜਿਹੜੇ ਆਪਰੇਸ਼ਨ ਕਰ ਰਹੇ ਨਾ, ਤੇ ਉਹ ਕਿਸੇ ਲਈ ਕੋਈ ਮਰੀਜ਼ ਕੋ ਹਾਈ ਫਾਈ ਹੋਵੇ, ਖੁਦਾ ਨਾ ਖਾਸਤਾ ਅੱਗੇ ਚੱਲ ਨਾ ਸਕਦਾ ਹੋਵੇ, ਤੇ ਉਹਨੂੰ ਅਸੀਂ ਇੱਕ ਬੈਲੂਨ ਪਾ ਦਿੰਦੇ ਹਾਂ, ਜਿਹੜਾ ਬੈਲੂਨ ਉਹਦੇ ਦਿਲ ਨੂੰ ਵਰਕਿੰਗ ਕਰਾਉਂਦਾ ਰਹਿੰਦਾ, ਸਪੋਰਟ ਕਰਦਾ। ਅਗਰ ਉਹਨੂੰ ਸਪੋਰਟ ਮਿਲ ਜਾਏ ਤਾਂ ਸਰਵਾਈਵ ਕਰ ਜਾਏਗਾ, ਅਗਰ ਉਹਨੂੰ ਸਪੋਰਟ ਨਹੀਂ ਮਿਲੇਗੀ ਤਾਂ ਐਕਸਪਾਇਰ ਹੋ ਜਾਏਗਾ। ਤੇ ਉਹਦਾ ਕੀ ਹੋਇਆ, ਉਹਦੀ ਕੀਮਤ ਹੈਗੀ ਸਜੇ 70,000 ਰੁਪਇਆ ਸਜੇ, ਹੁਣ 2.5 ਲੱਖ ਰੁਪਇਆ ਕੀਮਤ ਹੈ। ਇੱਕ ਤਾਰ ਹੈ ਡਿਗ ਜਿਹੜੀ ਹੈ ਨਾ, ਉਹਦੀ ਕੀਮਤ 2.5 ਲੱਖ ਹੈ। ਉਹ ਯਾਰ ਕੋਈ ਤੇ ਪੁੱਛੋ, ਮੈਨੂੰ ਬੁਲਾਉਣ, ਮੈਂ ਘੰਟਾ ਪੂਰਾ ਸਪੀਚ ਕਰਦਾ ਰਹਾਂਗਾ, ਮੈਂ ਦੱਸਾਂਗਾ, ਜਿਹਨੇ ਫੜਨਾ ਮੈਨੂੰ ਫੜ ਲਵੇ, ਕਿਉਂਕਿ ਮੈਂ ਪੜ੍ਹਨ ਲਈ ਤਿਆਰ ਹੋਇਆ ਕਿ ਮੈਂ ਵੇਖਣਾ ਚਾਹੁੰਦਾ ਕਿ ਯਾਰ ਇਹ ਫੈਸਿਲਿਟੀ ਕਿਉਂ ਨਹੀਂ ਅਵੇਲੇਬਲ ਹੁੰਦੀ। ਅਸੀਂ ਡਾਇਲਸਿਸ ਕਰ ਰਹੇ ਮੈਂ ਜੀ, ਇਹਦੀ ਜਿਹੜਾ ਡਿਸਪੋਜ਼ੇਬਲ ਚੀਜ਼ਾਂ ਨਾ ਇਹਨਾਂ ਨੂੰ ਮੈਂ ਉਹ 1150 ਦੀਆਂ ਆਉਂਦੀਆਂ ਸਨ। ਹਾਂਜੀ, ਸਾਡੀ ਬਿਜਲੀ, ਸਾਡਾ ਇਨਫਰਾਸਟ੍ਰਕਚਰ ਤੇ ਸਾਡੇ ਬੰਦੇ ਜਿਹੜੇ ਨੇ ਉਹ ਲੈਦਾ ਤਨਖਾਹਾਂ ਨੇ। ਅੱਗੇ ਜਾ ਕੇ ਉਹ ਫਿਰ 1525 ਦਾ ਹੋ ਗਿਆ। ਹੁਣ ਤੁਸੀਂ ਅੰਦਾਜ਼ਾ ਕਰੋ ਡਿਫਰੈਂਸ ਆ ਕਿੰਨਾ ਹੋ ਗਿਆ। ਅੱਛਾ, ਹੁਣ ਅੱਗੇ ਜਾ ਕੇ ਉਹਨੇ ਵਿੱਚ ਪਾਣੀ ਇੱਕ ਆਪਣਾ ਜਿਹੜਾ ਬਾਈਕਾਰਬੋਨੇਟ ਇਸਤੇਮਾਲ ਹੁੰਦਾ ਹੈ, ਉਹ ਮਿਲਦਾ ਸੀ ਜੇ 280 ਦਾ, 300 ਦਾ ਆਇਆ, ਹੁਣ 390 ਦਾ ਆਇਆ ਜੇ, ਹੁਣ ਉਹ 450 ਰੁਪਏ ਹੋ ਗਿਆ। ਕੀ ਕਰ ਸਕਦੇ ਹਾਂ ਆਪਣਾ? ਅਗਰ ਉਹ ਕਿਤੇ ਬਜ਼ੁਰਗ ਬੁਲਾਉਣ ਨਾ ਮੈਨੂੰ, ਉਹ ਵੀ ਬੜੇ ਆਊਟ ਸਪੋਕਨ ਨੇ, ਅਸੀਂ ਵੀ ਆਊਟ ਸਪੋਕਨ ਨੇ, ਜੋ ਕਹਿ ਦਿਲ 'ਚ ਹੈਗੀ ਅੱਲਾ ਦੇ ਫਜ਼ਲ ਨਾਲ ਉੱਥੇ ਬੋਲਾਂਗੇ। ਬਿਠਾਉਣ ਆਪਣੀ ਫੈਮਿਲੀ ਸਾਰੀ ਨੂੰ, ਆਪਣੇ ਜਿਹੜੇ ਆਫਿਸਰ ਨੇ, ਉਹ ਇਹਦਾ ਜਵਾਬ ਦੇਣ ਨਾ ਕਿ ਯਾਰ ਕੀ ਗੱਲ ਹੈ। ਪਿੱਛੇ ਪੈਨਾਡੋਲ ਜਿਹੜੀ ਸ਼ਾਰਟ ਹੋ ਗਈ, ਉਹ ਪੈਨਾਡੋਲ ਤਰਲੇ ਨਾਲ ਵਾਸਤੇ ਨਾਲ ਲਈਏ ਸਾਂ, ਹੁਣ ਰੈਕਨ ਐਂਡ ਕੋਲਮੈਨ ਵਾਲਿਆਂ ਦੀ ਹੈ। ਉਹ ਯਾਰ ਉਹਨਾਂ ਰੇਟ ਵਧਾਇਆ ਤੇ ਮਾਰਕੀਟ 'ਚ ਆ ਗਈ ਹੈ। ਹੋਏ ਰਿਹਾ ਜੀ ਕਿ ਭਾਜੀ ਕਿਸੇ ਵੀ ਸ਼ੋਬੇ ਦੇ ਵਿੱਚ ਨਾ ਜੀ ਲਾ ਕਾਨੂੰਨੀਅਤ ਜਿਹੜੀ ਹੋ ਰਹੀ ਹੈ ਨਾ ਜੀ, ਹਕੂਮਤ ਕੋਲ ਇਖਤਿਆਰ ਹੀ ਨਹੀਂ ਹੈ, ਹਕੂਮਤ ਦੀ ਬਸਾਤ ਹੀ ਨਹੀਂ ਕਿ ਉਹਦੇ ਤੇ ਕਾਬੂ ਪਾ ਲਵੇ, ਔਰ ਉਹ ਹੋਈ ਜਾ ਰਹੀ ਹੈ। ਪਤਾ ਨਹੀਂ ਹੁਕਮਰਾਨ ਕੀ ਕਰ ਰਹੇ ਨੇ। ਦੇਖੋ ਨਾ ਜੀ, ਹਰ ਪਾਸਿਓਂ ਆਮਦਨੀ ਤੇ ਫੀਕਸ ਆਮਦਨੀ ਜਿਹੜੀ ਉਹ ਹਰ ਬੰਦੇ ਦੀ ਘਟੀ ਹੈ। ਮਹਿੰਗਾਈ ਦੇ ਮੁਕਾਬਲੇ ਤੇ ਜਾਂ ਤੇ ਲੋਕਾਂ ਦੀ ਆਮਦਨੀ ਵੀ ਵੱਧ ਜਾਂਦੀ। ਹੁਣ ਕਾਰੋਬਾਰ ਤੁਹਾਡੇ ਜਿਹੜੇ ਨੇ ਉਹ ਤੇ ਖਤਮ ਹੋ ਗਏ। ਕਾਰੋਬਾਰ ਤੁਹਾਡਾ ਫੈਕਟਰੀਆਂ ਦਾ ਉਹ ਉਸ ਲੈਵਲ ਦਾ ਨਹੀਂ ਜਿਹੜਾ ਪਹਿਲੇ ਸੀ, ਲੇਕਿਨ ਖਰਚੇ ਤੁਹਾਡੇ ਫਲਾਈ ਵੀ ਵੱਧ ਗਏ। ਚਲੋ ਆਪਣੇ ਤੇ ਖਰਚੇ ਘਰਾਂ ਦੇ ਵੀ ਵਧੇ ਨੇ, ਲੇਕਿਨ ਹੁਣ ਤੁਸੀਂ ਤੇ ਆਪਣਾ ਕਮਾ ਕੇ ਦੇ ਵਿੱਚੋਂ ਆਪਣੇ ਘਰ ਵੀ ਖਰਚਦੇ ਹੋ ਤੇ ਲੋਕਾਂ ਤੇ ਵੀ, ਮੁਸਤਹਿਕੀਨ ਤੇ ਵੀ ਇੱਕ ਇਦਾਰਾ ਵੀ ਚਲਾਉਂਦੇ ਸੋ। ਹੁਣ 10 ਟਾਈਮਸ ਜੋ ਵੱਧ ਗਈਆਂ ਨੇ ਕੀਮਤਾਂ ਅਦਵਿਆਤ ਦੀਆਂ, ਇਕਵਿਪਮੈਂਟਸ ਦੀਆਂ, ਤੇ ਉਹ ਤੁਸੀਂ ਕਿਸ ਤਰ੍ਹਾਂ ਪਿੱਛੋਂ ਤੁਹਾਡੀ ਆਮਦਨੀ ਘਟ ਗਈ ਹੈ ਜਾਂ ਤਾਂ ਪਿੱਛੋਂ ਆਮਦਨੀ ਵੀ ਵੱਧ ਜਾਂਦੀ ਨਾ, ਤੇ ਫਿਰ ਤਾਂ ਤੁਸੀਂ ਇਹਨੂੰ ਕਰ ਸਕਦੇ ਸੋ ਮੈਚ। ਲੇਕਿਨ ਹੁਣ ਤਾਂ ਤੁਸੀਂ ਇਹ ਵੇ ਕਿ ਪਿੱਛੋਂ ਲੱਭਦਾ ਕੁਛ ਨਹੀਂ, ਅੱਗੋਂ ਜਿਹੜਾ ਉਹ ਖਰਚੇ ਇੰਨੇ ਵੱਧ ਗਏ ਨੇ ਕਿ ਡਰ ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਇਹ ਲੱਗਣ ਲੱਗ ਪਿਆ ਕਿ ਅਗਰ ਫਲਾਹੀ ਇਦਾਰੇ ਵੀ ਬੰਦ ਹੋ ਗਏ, ਕਿਉਂਕਿ ਹਕੂਮਤ ਸਰਕਾਰੀ ਸਿੱਤਾ ਦੇ ਉੱਤੇ ਤੇ ਇਲਾਜ ਦੀਆਂ ਬਹੁਤ ਜ਼ਿਆਦਾ ਸਹੂਲੀਅਤ ਫਰਾਹਮ ਨਹੀਂ ਕਰ ਸਕਦੀ ਪਈ, ਕਪੈਸਿਟੀ ਨਹੀਂ ਹੈਗੀ। ਤੇ ਪ੍ਰਾਈਵੇਟ ਇਦਾਰੇ ਜਿਹੜੇ ਇਸ ਤਰ੍ਹਾਂ ਦੇ ਫਲਾਹੀ ਇਦਾਰੇ, ਤੁਹਾਡੇ ਇਦਾਰੇ ਵਰਗੇ ਨੇ, ਸਦੀਕ ਸਾਦਕ ਟਰਸਟ ਹਸਪਤਾਲ ਵਰਗੇ ਨੇ, ਅਗਰ ਇਹਨਾਂ ਦੀ ਵੀ ਬਸਾਤ ਤੋਂ ਕੰਮ ਬਾਹਰ ਨਿਕਲ ਗਿਆ, ਤੁਹਾਡੀ ਪਹੁੰਚ ਤੋਂ ਵੱਧ ਗਏ ਖਰਚੇ, ਤੇ ਫਿਰ ਤੇ ਜਿਹੜੇ ਗਰੀਬ ਲੋਕ ਜਿਹੜੇ ਸੈਂਕੜਿਆਂ ਦੇ ਹਿਸਾਬ ਨਾਲ ਯੌਮੀਆਂ ਤੁਹਾਡੇ ਕੋਲੋਂ ਗੁਰਦੇ ਧਵਾ ਰਹੇ ਨੇ ਸਿਰਫ ਦੁਆਵਾਂ ਹੀ ਦੇ ਕੇ, ਤੇ ਉਹ ਤਾਂ ਮਰ ਜਾਣਗੇ ਸਾਰੇ ਲੋਕ।
ਹੁਕਮਰਾਨਾਂ ਨੂੰ ਕਮ ਅਜ਼ ਕਮ ਇਹ ਸੋਚਣਾ ਤੇ ਚਾਹੀਦਾ ਤੁਹਾਡੀਆਂ ਗੱਲਾਂ ਸਾਰੀਆਂ ਹੀ ਗਊ ਗੋਚਰੀਆਂ। ਆਖਰ ਤਾਂ ਸਾਨੂੰ ਇਹ ਵੀ ਦੱਸੋ ਕਿ ਹੋਰ ਕੋਈ ਐਸਾ ਮਸਲਾ ਜਿਹੜਾ ਤੁਸੀਂ ਮੋਹਤਰਮ ਵਜ਼ੀਰ ਆਜ਼ਮ ਜਾਂ ਤੁਸੀਂ ਸਾਡੇ ਜਿਹੜੇ ਵਜ਼ੀਰੇ ਸਿਹਤ ਨੇ ਵਫਾਕੀ ਜਾਂ ਸੂਬਾਈ ਉਹਨਾਂ ਦੇ ਨੋਟਿਸ 'ਚ ਲਿਆਉਣਾ ਚਾਹੁੰਦੇ ਹੋ ਤਾਂ ਬਰਾਹ ਕਰਮ ਉਹ ਵੀ ਦੱਸੋ, ਤਾਂ ਕਿ ਅਸੀਂ ਵੀ ਤੁਹਾਡੀ ਆਵਾਜ਼ ਬਣ ਜਾਈਏ, ਅਸੀਂ ਵੀ ਆਪਣੇ ਚੈਨਲ ਰਾਹੀਂ ਆਪਣੇ ਵਲੌਗ ਰਾਹੀਂ ਉਹਨਾਂ ਦੇ ਕੰਨਾਂ ਤਾਈਂ ਇਹ ਗੱਲ ਪਹੁੰਚਾਈਏ ਕਿ ਚਲੋ ਕੋਈ ਮੁਲਕ ਦੇ ਮਰੀਜ਼ਾਂ ਦਾ ਹੀ ਕੁਛ ਭਲਾ ਕਰ ਦੇਣਾ। ਆਮ ਸ਼ਹਿਰੀ ਜਿਹੜਾ ਉਹਨੂੰ ਤਾਂ ਤਬਾਹ ਕਰਕੇ ਰੱਖ ਛੱਡਿਆ ਗੌਰਮੈਂਟ ਨੇ, ਚਲੋ ਕਮ ਅਜ਼ ਕਮ ਮਰੀਜ਼ ਜਿਹੜੇ ਨੇ, ਜਿਹੜੇ ਜਾਂ ਬਲੱਬ ਨੇ, ਜਿਹੜੇ ਬਿਮਾਰ ਨੇ, ਬਿਮਾਰਾਂ ਨੂੰ ਤੇ ਕੁਛ ਥੋੜ੍ਹਾ ਬਹੁਤਾ ਇਸਤਸਨਾ ਦੇ ਛੱਡਣ। ਤੁਸੀਂ ਇਹ ਅੰਦਾਜ਼ਾ ਕਰ ਲਓ ਕਿ ਅੱਗੇ ਅਸੀਂ ਮਸ਼ੀਨਾਂ ਜਿਹੜੀਆਂ ਨੇ ਖੁਦ ਡਾਇਰੈਕਟ ਇੰਪੋਰਟ ਕਰ ਲੈਂਦੇ ਸਾਂ। ਹਾਂ ਅੱਛਾ, ਜਿਹੜੇ ਇੰਪੋਰਟ ਕਰਨੇ ਸਾਂ ਤੇ ਉਹ ਕੁਛ ਸਰਟੀਫਿਕੇਸ਼ਨ ਮੰਗਦੇ ਸਨ, ਅਸੀਂ ਸਰਟੀਫਿਕੇਸ਼ਨ ਵੀ ਉਹਨਾਂ ਨੂੰ ਦੇ ਦਿੰਦੀ ਸੀ। ਜੀ ਫਿਰ ਉਹਨਾਂ ਕਿਹਾ ਨਹੀਂ, ਇਹ ਹੈਲਥ ਸੈਕਟਰੀ ਜਿਹੜੀ ਨਾ ਇਹਦੀ ਜਿਹੜਾ ਨਾ ਇਵੈਟ ਕਰੇਗਾ ਤੇ ਉਹ ਸਾਈਨ ਕਰੇਗਾ ਤੇ ਫਿਰ ਤੁਸੀਂ ਮਸ਼ੀਨਾਂ ਛੁਡਾ ਸਕਦੇ ਹੋ। ਹਾਂ ਅਸੀਂ ਉਹਨੂੰ ਵੀ ਫਾਲੋ ਕੀਤਾ। ਹੁਣ ਉਹਨਾਂ ਨੇ ਡਰੱਗ ਰੈਗੂਲੇਟਰੀ ਅਥਾਰਟੀ ਉਹਨੂੰ ਲਾਤਾ ਕਿ ਤੂੰ ਇਹਨੂੰ ਕਰਕੇ, ਹੁਣ ਤੁਸੀਂ ਇਹ ਦੱਸੋ ਇਹਨਾਂ ਮਸ਼ੀਨਾਂ ਨਾਲ ਡਰੱਗ ਰੈਗੂਲੇਟਰੀ ਅਥਾਰਟੀ ਦਾ ਕੀ ਮਤਲਬ ਹੈ? ਹਾਂ ਡਰੱਗ ਇੱਕ ਸੈਪਰੇਟ ਚੀਜ਼ ਹੈ, ਇਹ ਬਿਲਕੁਲ ਸੈਪਰੇਟ ਹੈ। ਮੈਨੂੰ ਨਹੀਂ ਸਮਝ ਲੱਗਦੀ ਕਿ ਕੌਣ ਇਹਦੀਆਂ ਪਾਲਸੀਆਂ ਬਣਾਉਂਦਾ ਤੇ ਕੌਣ ਇਹਨੂੰ ਫਾਲੋ ਪੇ ਕਰਦਾ ਹੈ। ਔਰ ਜਾਂ ਤਾਂ ਸਾਨੂੰ ਸਮਝਾਇਆ ਜਾਏ ਨਾ ਕਿ ਯਾਰ ਤੂੰ ਮੈਂ ਇਹ ਕਹਿਣਾ ਪਿਆ, ਕੱਲ੍ਹ ਇੱਕ ਜੱਜ ਨੇ ਬਿਆਨ ਦਿੱਤਾ ਹੈ ਅਖਬਾਰ 'ਚ, ਉਹਨੇ ਕਿਹਾ ਤੁਸੀਂ ਜੀਟੀ ਰੋਡ 'ਤੇ ਬੈਠਿਆ ਖਲੋਤਿਆਂ ਗੱਡੀਆਂ ਨੂੰ ਆਪਣਾ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਹੋ, ਕਦੀ ਛਾਪੇ ਮਾਰਨੇ ਸ਼ੁਰੂ ਕਰ ਦਿੰਦੇ ਹੋ, ਕਦੀ ਕੁਛ ਕਰਦੇ ਹੋ, ਕਦੀ ਕੁਛ ਕਰਦੇ ਹੋ। ਇਹ ਕਿਉਂ ਨਹੀਂ ਦੱਸਦੇ ਕਿ ਇਹ ਸਮਗਲ ਹੁੰਦੀਆਂ ਕਿੱਥੋਂ ਨੇ ਪਈਆਂ ਚੀਜ਼ਾਂ ਤੇ ਕੌਣ ਕਰਾਉਂਦਾ ਪਿਆ? ਅੰਦਾਜ਼ਾ ਕਰ ਲਓ ਕਿ ਸਾਡਾ ਮਾਲ ਜਿਹੜਾ ਅਸੀਂ ਰॉ ਮਟੀਰੀਅਲ ਇਸਤੇਮਾਲ ਕਰ ਰਹੇ ਹਾਂ ਵਾਇਆ ਚਾਵਾਂ ਦੇ ਰਸਤੇ, ਉਹ ਇਧਰ ਆ ਗੁਜਰਾਂ ਵਾਲੇ ਵਿਕਦਾ ਪਿਆ ਵੀ 200 ਕਿਲੋ ਦੀ ਆਪਣਾ ਬੇਲ ਹੈ, ਇੱਥੇ ਆ ਕੇ ਵਿਕਦੀ ਵੀ। ਅੱਛਾ, ਹੁਣ ਇਹ ਪੁੱਛਣਗੇ ਯਾਰ ਤੂੰ ਦੱਸ ਕਿਹੜੀ ਜਗ੍ਹਾ ਤੁਸੀਂ ਸੁੱਤੇ ਹੋ ਜਿਨ੍ਹਾਂ 'ਚੋਂ 40 ਫੁੱਟ ਦਾ ਕੰਟੇਨਰ ਲੈ ਕੇ ਲੰਘਦਾ ਪਿਆ, ਹਾਂ ਬਾਰਡਰਾਂ ਪੈਟਰੋਲ ਲੈ ਕੇ ਲੰਘਦਾ, ਦੇਖੋ ਹਾਂਜੀ ਤੇਲ ਲੈ ਕੇ ਲੰਘਦਾ ਪਿਆ। ਇਹ ਕੌਣ ਕਰਦਾ ਪਿਆ? ਔਰ ਯਾਰ ਇਹਨੂੰ ਮੁਲਕ ਨੂੰ ਬਚਾਉਣ ਵਾਸਤੇ ਹਰ ਬੰਦੇ ਨੂੰ ਆਪਣਾ ਕਿਰਦਾਰ ਅਦਾ ਕਰਨਾ ਚਾਹੀਦਾ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੀਆਂ ਗੱਲਾਂ ਸੁਣ ਲਓ ਜਿਹੜੀਆਂ ਤੁਹਾਡੀ ਸਮਝ ਆ ਜਾਣ, ਬੜੀ ਅੱਛੀ ਗੱਲ ਹੈ। ਨਾ ਸਮਝ ਆ ਜਾਣ ਤਾਂ ਆਵਾਜ਼ ਛੱਡ ਦੇਣਾ, ਅਸੀਂ ਅੱਲਾ ਦੀ ਰਾਏ ਸਮਝਾਂਗੇ। ਬਟ ਸਭ ਇਹ ਦੱਸੋ ਕਿ ਤੁਸੀਂ ਇੱਥੇ ਕੋਈ ਨਾਲ ਬੈਠੇ ਹੋ ਜੀ, ਮੈਡੀਸਨ ਤੁਹਾਨੂੰ ਕੈਂਸਰ ਦੀ ਚਾਹੀਦੀ ਹੈ, ਉਹਦੀ ਕਾਸਟ ਹੈਗੀ ਹੈ 60,000 ਰੁਪਈਆ, ਉਹ 1,60,000 ਦੀ ਮਿਲੇ ਜਾਂ 80,000 ਹੈ, 2,60,000 ਦੀ ਮਿਲੇ ਤੇ ਕਿੱਡਾ ਵੱਡਾ ਜ਼ੁਲਮ ਵਾਲੀ ਗੱਲ ਹੈ। ਅਵੇਲੇਬਲ ਹੈ, ਔਰ ਕਿਸ ਤਰ੍ਹਾਂ ਅਵੇਲੇਬਲ ਹੈ? ਲੋਕ ਆਉਂਦੇ ਨੇ ਏਅਰਪੋਰਟ 'ਤੇ, ਉਹ ਟੈਗ ਲੱਗੇ ਨੇ, ਸਪੈਸ਼ਲ ਟੈਗ ਲੱਗੇ ਨੇ, ਉਹ ਜਹਾਜ਼ ਤੋਂ ਉਤਰਦੇ ਬਾਅਦ ਵਿੱਚ ਨੇ ਉਹ ਟੈਗ ਲੈ ਕੇ ਉਹਨੂੰ ਮਾਲ ਨੂੰ ਕਿਤੇ ਹੋਰ ਪਾਸੇ ਘਰ ਛੱਡ ਦੇਣਾ। ਉਹ ਬੰਦੇ ਆਪਣਾ ਹਿੱਸਾ ਲੈਂਦੇ ਨੇ, ਉਹ ਘਰਾਂ 'ਚ ਪਹੁੰਚਾ ਦਿੰਦੇ ਨੇ, ਉਹ ਘਰ ਪਹੁੰਚਾ ਕੇ ਆਪਣੀ ਪੇਮੈਂਟ ਲੈ ਕੇ ਉਹ ਚਲੇ ਜਾਂਦੇ ਨੇ। ਇਹ ਸਿਲਸਿਲਾ ਬੰਦ ਨਹੀਂ ਹੋ ਸਕਦਾ। ਟੈਮਰਾ ਜਿਹੜਾ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਕਰੋਨਾ ਦਾ ਟੀਕਾ ਸੀ, 3 ਲੱਖ ਦਾ ਵੀ ਵਿਕਿਆ, 4 ਲੱਖ ਦਾ ਵੀ ਵਿਕਿਆ, 6 ਲੱਖ ਦਾ ਵੀ ਵਿਕਿਆ। ਜਿਹੜੀ ਮੌਜੂਦਾ ਐਸੇ ਰਿਪੋਰਟਿੰਗ ਹੁੰਦੀ ਜਾਂ ਕੁਝ ਬੰਦੇ ਫੜੇ ਵੀ ਗਏ ਨੇ ਜਾਂ ਕਿਸੇ ਨੂੰ ਟੀਕਾ ਲੱਗਾ ਉਹਦਾ ਰਿਜ਼ਲਟ ਨਹੀਂ ਆਇਆ, ਉਹ ਆਪਣਾ ਚਲਾ ਗਿਆ ਉਹਦੇ 'ਚ ਮਹਿਕਮੇ 'ਚ ਚਲਾ ਗਿਆ ਤੇ ਪਤਾ ਹੀ ਲੱਗਾ ਉਹ ਮੇਡ ਇਨ ਗੁਜਰਾਂਵਾਲਾ ਸੀ ਜਾਂ ਮੇਡ ਇਨ ਲਾਲਾ ਮੂਸਾ ਸੀ ਜਾਂ ਮੇਡ ਇਨ ਵਜ਼ੀਰਾਬਾਦ ਸੀ। ਯਾਰ ਇਹਨਾਂ ਦੇ ਹੱਥ ਭੰਨ ਛੜੋ ਯਾਰ, ਇਹਨਾਂ ਦਾ ਬੇੜਾ ਗਰਕ ਹੋ ਜਾਏ ਕਿ ਅਸੀਂ ਕਰ ਜੁਰਮ ਕੀ ਕਰ ਬੈਠੇ ਹਾਂ। ਜਿਹੜਾ ਅਸੀਂ ਕੰਮ ਕਰ ਰਹੇ ਹਾਂ ਆਪਣਾ ਟਰਸਟ ਕਰ ਰਹੇ ਨੇ ਗੁਜਰਾਂਵਾਲੇ 'ਚ, ਆਪਣਾ ਤੁਹਾਡਾ ਅਲਾਮਾ ਇਕਬਾਲ ਬਣਿਆ, ਜਨਾਬ ਬੋਰੀਅਲ ਬਣਿਆ, ਅਰਾਈ ਹਸਪਤਾਲ ਬਣਿਆ, ਰਫੀਕ ਅਨਵਰ ਬਣਿਆ, ਹੋਰ ਵੀ ਕਈ ਅਦਾਰੇ ਬਣੇ ਨੇ ਜਿਹੜੇ ਇਹ ਆਪਣਾ ਜਿਹੜਾ ਗੌਰਮੈਂਟ ਦੇ ਹੱਥ ਨਾਲ ਹੱਥ ਮਿਲਾ ਕੇ ਤੇ ਕੰਮ ਕਰਦੇ ਨੇ, ਹੱਥ ਪਵਾਉਂਦੇ ਨੇ। ਅੱਛਾ, ਅਗਰ ਇਹ ਉਹਨਾਂ ਵਿੱਚੋਂ ਨਿਕਲ ਜਾਣ ਤੇ ਗੌਰਮੈਂਟ ਦਾ ਕੀ ਬਣੇਗਾ? ਇੱਕ ਸਰਕਾਰੀ ਹਸਪਤਾਲ ਹੈ ਫਿਰ ਸਾਰੇ ਸ਼ਹਿਰ ਗੁਜਰਾਂ 'ਚ, ਹਾਂਜੀ, ਜਿਹੜਾ ਕਿ ਪੂਰਾ ਹੀ ਨਹੀਂ ਕਰ ਸਕਦਾ ਭਾਈ, ਨਾ ਅਦਵਿਆਤ ਦੇ ਸਕਦਾ, ਨਾ ਹੁਣ ਟ੍ਰੀਟਮੈਂਟ ਦੇ ਸਕਦਾ, ਨਾ ਲੋਕਾਂ ਦਾ ਇਲਾਜ ਮੁਆਵਜ਼ਾ, ਡਾਕਟਰ ਕਿੱਥੋਂ ਇੰਨੇ ਲਿਆਉਣਗੇ? ਪ੍ਰਾਈਵੇਟ ਸੈਕਟਰ ਦਾ ਬਹੁਤ ਵੱਡਾ ਵਿੱਚ ਹਿੱਸਾ ਹੈ, ਬਹੁਤ ਵੱਡਾ ਹਿੱਸਾ। ਲੇਕਿਨ ਇਹ ਵੀ ਕਿ ਕਿਸੇ ਵੀ ਸਿੱਤਾ ਦੇ ਉੱਤੇ ਗੌਰਮੈਂਟ ਦੀਆਂ ਪਾਲਿਸੀਆਂ ਹੀ ਐਸੀਆਂ ਨੇ ਜਿਹੜੀਆਂ ਕਿ ਆਵਾਮ, ਕੁਛ ਪਾਲਿਸੀਆਂ ਨੇ। ਤੁਸੀਂ ਐਡੀ ਖੂਬਸੂਰਤ ਗੱਲ ਕੀਤੀ, ਤੁਸੀਂ ਫਰਮਾਇਆ ਕਿ ਕੈਂਸਰ ਦੇ ਮਰੀਜ਼ਾਂ ਨੂੰ ਹੀ ਅਲਾਉ ਕਰ ਦਿਓ, ਉਹੀ ਆਪਣੀ ਦਵਾਈ
ਕਰ ਲੈਣ ਕਰਨ ਮੈਨੂੰ ਇਜਾਜ਼ਤ ਦੇ ਦੇਣ ਜਿੰਨੀ ਮਰਜ਼ੀ ਆ ਦਵਾਈ ਹੈ ਜੀ ਮੈਂ ਇੱਥੇ ਅਵੇਲੇਬਲ ਕਰਾਂਗਾ। ਮੇਰੇ ਉੱਤੇ ਬੰਦੇ ਬਿਠਾ ਦੇਣ ਕਿ ਦਵਾਈ ਆਈ ਹੈ, ਕਿਸ ਭਾਅ ਆਈ ਹੈ ਤੇ ਕਿਸ ਭਾਅ ਵੇਚੀ ਹੋ। ਹਾਂ ਮੈਂ ਉਹਨੂੰ ਹਰ ਤਰੀਕੇ ਨਾਲ ਹਿਸਾਬ ਦੇਣ ਲਈ ਤਿਆਰ ਹਾਂ। ਬਹਿ ਜਾਣ ਮੇਰੇ ਨਾਲ। ਮੈਂ ਨਹੀਂ ਸਮਝਦਾ ਕਿ ਕੈਂਸਰ ਦਾ ਮਰੀਜ਼, ਦੇਖੋ ਅਸੀਂ ਡਾਇਲਿਸਿਸ ਕਰ ਰਹੇ ਹਾਂ, ਮੈਂ ਯਕੀਨ ਮੰਨੋ ਭੱਟ ਸਾਹਿਬ, ਇਹ ਸਾਡਾ ਪਤਾ ਹੈ ਕਿ ਇਸ ਬੰਦੇ ਨੇ ਗ੍ਰੈਜੂਅਲੀ ਆਪਣਾ ਜਿਹੜਾ ਇਹਨੇ ਫੌਤ ਹੋ ਜਾਣਾ। ਫੌਤ ਹੋ ਜਾਣਾ 50 ਸਾਲਾਂ ਬਾਅਦ, 6 ਸਾਲਾਂ ਬਾਅਦ, 10 ਸਾਲਾਂ ਬਾਅਦ ਫੌਤ ਹੋ ਜਾਏਗਾ ਜੇ ਸਾਡੀਆਂ ਇੰਸਟਰਕਸ਼ਨ ਦੇ ਫਾਲੋ ਨਾ ਕੀਤਾ। ਅਸੀਂ ਤੇ ਇਹ ਵੀ ਕਿਹਾ ਇਸ ਦੇ ਬਾਵਜੂਦ ਅਸੀਂ ਉਹਦਾ ਇਲਾਜ ਕਰ ਰਹੇ ਹਾਂ। ਮੈਂ ਅਸੀਂ ਇਹ ਕਿਹਾ ਹੈ ਕਿ ਮਰੀਜ਼ ਜਿਹੜਾ ਨਾ ਉਹ ਆਪਣਾ ਕੋਈ ਲਵਾਕੀਨ ਜਿਹੜਾ ਉਹ ਆਪਣਾ ਗੁਰਦਾ ਲੈ ਆਵੇ, ਅਸੀਂ ਉਹਦਾ ਟ੍ਰਾਂਸਪੋਰਟ ਹਸਪਤਾਲ ਫ੍ਰੀ ਕਰਵਾ ਦੇਂਗੇ। ਵਾਹ ਵਾਹ ਵਾਹ, ਇਹ ਕਿੰਨੀ ਵੱਡੀ ਆਪਸ਼ਨ ਹੈ। ਲੇਕਿਨ ਲੋਕ ਆਪਣੇ ਗੁਰਦੇ ਵੱਲ ਨਹੀਂ ਵੇਖਦੇ, ਮੇਰੇ ਗੁਰਦੇ ਵੱਲ ਵੇਖਣਾ ਸ਼ੁਰੂ ਕਰ ਦਿੰਦੇ ਨੇ। ਇਹ ਸਿਲਸਿਲਾ ਬੰਦ ਹੋਣਾ ਚਾਹੀਦਾ। ਹਰ ਚੀਜ਼ ਜਿਹੜੀ ਹੈ ਉਹਨੂੰ ਸਾਫ਼ ਕੀਤਾ ਜਾ ਸਕਦਾ, ਸ਼ਫਾਫ ਕੀਤਾ ਜਾ ਸਕਦਾ ਹੈ। ਕੱਲ੍ਹ ਵਜ਼ੀਰ ਆਜ਼ਮ ਨੇ ਬੜੀ ਵੱਡੀ ਅਨਾਉਂਸਮੈਂਟ ਕੀਤੀ ਹੈ। ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਫਰਕ ਜਿੰਨੀ ਦੇਰ ਤੱਕ ਅਸੀਂ ਆਪਣੇ ਜ਼ਿਹਨ ਨੂੰ ਨਹੀਂ ਸਮਝਾਂਗੇ, ਆਪਣੇ ਆਪ ਨੂੰ ਬਿਹਤਰ ਨਹੀਂ ਕਰਾਂਗੇ, ਉਨੀ ਦੇਰ ਤੱਕ ਇਹ ਦੁਨੀਆ ਬਦਲ ਨਹੀਂ ਸਕਦੀ। ਅਸੀਂ ਇਹ ਸਮਝਦੇ ਹਾਂ ਕਿ ਕਿਸੇ ਬੰਦੇ ਨੂੰ ਵੀ ਯਕੀਨ ਮੰਨੋ, ਖੁਦਾ ਦੀ ਕਸਮ ਖਾ, ਅੱਲਾ ਮੀਆਂ ਮੇਰੇ ਵਸਾਇਲ ਬਿਹਤਰ ਕਰ ਦੇਵੇ, ਹੋਰ ਬਿਹਤਰ ਕਰ ਦੇਵੇ। ਅੱਗੇ ਹੀ ਬਿਹਤਰ ਨੇ, ਅੱਲਾ ਮੀਆਂ ਹੋਰ ਬਿਹਤਰ ਕਰ ਦੇ ਤੇ ਮੈਂ ਦਵਾਈਆਂ ਵੀ ਹਰ ਚੀਜ਼ ਹੀ ਫ੍ਰੀ ਕਰ ਦਿਆਂ। ਵਾਹ ਸਾਹਿਬੋ, ਇਹ ਤਾਂ ਸਨ ਗੱਲਾਂ ਸ਼ੇਖ ਨਸੀਮ ਸਾਹਿਬ ਦੀਆਂ, ਜਿਹੜੇ ਕਿ ਚੇਅਰਮੈਨ ਨੇ ਸਦੀਕ ਸਾਦਕ ਟਰਸਟ ਹਸਪਤਾਲ ਦੇ। ਸਦੀਕ ਸਾਦਕ ਟਰਸਟ ਹਸਪਤਾਲ ਦੀ ਹੀ ਮੈਟਰਨ ਵੀ ਸਾਡੇ ਨਾਲ ਮੌਜੂਦ ਨੇ, ਜਿਹੜੀਆਂ ਕਿ ਪ੍ਰੈਕਟੀਕਲੀ ਟ੍ਰੀਟਮੈਂਟ ਮਰੀਜ਼ਾਂ ਦਾ ਕਰਵਾਉਂਦੀਆਂ ਵੀ ਨੇ, ਉਹਨੂੰ ਸੁਪਰਵਾਈਜ਼ ਵੀ ਕਰਦੀਆਂ ਨੇ ਤੇ ਉਹਨੂੰ ਵੇਖਦੀਆਂ ਵੀ ਨੇ, ਤੇ ਮਰੀਜ਼ਾਂ ਦੇ ਮੁਸ਼ਕਲਾਤ ਬਾਰੇ ਬਖੂਬੀ ਆਗਾਹ ਵੀ ਨੇ, ਕਿਉਂਕਿ ਸਾਰਿਆਂ ਮਰੀਜ਼ਾਂ ਦਾ ਇਲਾਜ ਉਹਨਾਂ ਦੇ ਰਾਹੀਂ, ਉਹਨਾਂ ਦੀ ਹੱਥੀਂ ਹੁੰਦਾ ਹੈ। ਨਾ ਹੈ ਉਹਨਾਂ ਦਾ ਮੈਡਮ ਅੰਜੁਮ। ਆਓ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾਉਂਦੇ ਹਾਂ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਵਾਉਂਦੇ ਹਾਂ ਤੇ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਉਂਦੇ ਹਾਂ ਕਿ ਦਿਲ ਦੇ ਮਰੀਜ਼ਾਂ ਨੂੰ, ਗੁਰਦੇ ਜਿਨ੍ਹਾਂ ਦੇ ਵਾਸ਼ ਹੁੰਦੇ ਨੇ, ਉਹਨਾਂ ਮਰੀਜ਼ਾਂ ਨੂੰ ਕੀ ਕੀ ਮੁਸ਼ਕਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਜੂਦਾ ਹੁਕਮਰਾਨਾਂ ਦੇ ਦੌਰ ਦੇ ਵਿੱਚ। ਆਓ ਤੁਹਾਨੂੰ ਮੈਡਮ ਅੰਜਮ ਦੇ ਨਾਲ ਵੀ ਮਿਲਵਾਈਏ। ਜੋ ਕਿ ਸਾਡੇ ਮੁਲਕ 'ਚ ਮਹਿੰਗਾਈ ਬਹੁਤ ਜ਼ਿਆਦਾ ਉੱਤੇ ਚਲੀ ਗਈ ਆ, ਆਵਾਮ ਦੀ ਕੁਵਤ ਤੋਂ ਬਹੁਤ ਉੱਤੇ ਗੱਲ ਚਲੀ ਗਈ ਹੈ। ਲੋਕਾਂ ਦੇ ਘਰ ਤੋਂ ਉਹਨਾਂ ਦੀ ਰੋਟੀ ਪੂਰੀ ਨਹੀਂ ਹੁੰਦੀ, ਇਲਾਜ ਤੇ ਬਹੁਤ ਦੂਰ ਦੀ ਗੱਲ ਹੈਗੀ। ਸਾਡੇ ਕੋਲ ਹਾਰਟ ਅਟੈਕ ਵਾਸਤੇ ਅਗਰ ਪੇਸ਼ੈਂਟ ਆਂਦਾ ਹੈ ਤੇ ਉਹਦੇ ਕੋਲ ਤੇ ਉਸ ਟਾਈਮ ਪਹਿਲੀ ਗੱਲ ਤਾਂ ਉਹ ਸਿਰਫ ਦਰਦ ਲੈ ਕੇ ਆਉਂਦਾ ਕਿ ਮੈਨੂੰ ਸੀਨੇ 'ਚ ਦਰਦ ਹੋਈ ਹੈ ਤੇ ਮੇਰੀ ECG ਕਰ ਲਓ। ਅਸੀਂ ECG ਕਰਕੇ ਵੇਖਦੇ ਹਾਂ ਤਾਂ ਉਹਨੂੰ ਹਾਰਟ ਅਟੈਕ ਹੁੰਦਾ। ਹੁਣ ਹਾਰਟ ਅਟੈਕ ਦਾ ਜਿਹੜਾ ਇੰਜੈਕਸ਼ਨ ਹੈ ਉਹ ਤੇ ਸਾਡੇ ਬੌਜ ਦਾਜ ਤੋਂ ਲੈ ਕੇ ਸਾਰਿਆਂ ਨੂੰ ਪਤਾ ਜੀ ਉਹ ਮਹਿੰਗਾ ਟੀਕਾ ਲੱਗਦਾ। ਉਹ ਮਹਿੰਗਾ ਖਾਲੀ ਟੀਕਾ ਥੋੜਾ ਲਾਣਾ ਹੁੰਦਾ, ਨਾਲ ਵੀ 100 ਚੀਜ਼ਾਂ ਹੁੰਦੀਆਂ ਜਿਹੜੀਆਂ ਇਸਤੇਮਾਲ ਹੋਣੀਆਂ ਹੁੰਦੀਆਂ ਨੇ। ਉਹ ਜਦੋਂ ਅਸੀਂ ਪੇਸ਼ੈਂਟ, ਅਸੀਂ ਤੇ ਚਲੋ ਇੱਕ ਫਲਾਈ ਦਾਇਰੇ 'ਚ ਕੰਮ ਕਰਨੇ, ਅਸੀਂ ਤੇ ਪੇਸ਼ੈਂਟ ਨੂੰ ਇਹ ਵੀ ਨਹੀਂ ਪੁੱਛਦੇ ਕਿ ਤੂੰ ਦੇਣ ਜੋਗਾ ਹੈ ਕਿ ਨਹੀਂ ਹੈ। ਅਸੀਂ ਇਹਨੇ ਸਿਰਫ ਇਹ ਇਜਾਜ਼ਤ ਦੇ ਕੇ ਲਾ ਦਈਏ, ਕਿਉਂਕਿ ਘਰ ਵਾਲਿਆਂ ਦੀ ਵਿਲਿੰਗ ਬੜੀ ਜ਼ਰੂਰੀ। ਉਹਨਾਂ ਕੋਲ ਪੁੱਛ ਕੇ ਉਹਨਾਂ ਦਾ ਇਜਾਜ਼ਤਨਾਮਾ ਲੈਣਾ ਬੜਾ ਜ਼ਰੂਰੀ ਹੈ। ਉਹ ਵੀ ਹੈਲਥ ਕਮਿਸ਼ਨ ਦੀ ਵਜ੍ਹਾ ਤੋਂ। ਉਸ ਤੋਂ ਪਹਿਲਾਂ ਅਸੀਂ ਆਵੇਂ ਤੂੰ ਨਹੀਂ ਲਵਾਉਣਾ ਤੇ ਅਸੀਂ ਲਾ ਦੇਣਾ ਪਹਿਲਾਂ, ਲੇਕਿਨ ਹੈਲਥ ਕਮਿਸ਼ਨ ਨੇ ਕਿਹਾ ਨਹੀਂ ਜੀ, ਇਹ ਤੁਸੀਂ ਉਹਨਾਂ ਦੇ ਘਰਦਿਆਂ ਨੂੰ ਪੁੱਛਣਾ, ਕੱਲ ਨੂੰ ਉਹ ਜ਼ਿੰਮੇਦਾਰ ਹੋਣ ਦੇ ਜੀ ਉਹਨਾਂ ਕੰਮ ਕਰਵਾਏ। ਕਿਉਂਕਿ ਹਰ ਚੀਜ਼ ਦੀ ਕੋਈ ਅਗਰ ਅੱਛੀ ਚੀਜ਼ ਨਾਲ ਦੀ ਕੋਈ ਕੰਪਲੀਕੇਸ਼ਨ ਵੀ ਆ ਸਕਦੀ ਹੈ। ਜਿਹੜੇ ਲੋਕ ਮੈਡੀਕਲ ਤੋਂ ਰਿਲੇਟਿਵ ਨੇ ਉਹ ਤਾਂ ਇਸ ਗੱਲ ਨੂੰ ਅੱਛੀ ਤਰ੍ਹਾਂ ਸਮਝਦੇ ਨੇ, ਉਹ ਉਹਨਾਂ ਨੂੰ ਲਾਈਦਾ। ਫਿਰ ਉਸ ਤੋਂ ਬਾਅਦ ਜਦੋਂ ਅਗਰ ਕੋਈ ਦੇ ਸਕਦਾ ਹੋਏ ਤਾਂ ਫਿਰ ਉਹਦੇ ਕੋਲ ਵਾਪਸ ਲਈਦੇ ਨੇ, ਰਿਪਲੇਸਮੈਂਟ ਹੁੰਦੀ ਹੈ। ਅਦਰਵਾਈਜ਼ ਨਹੀਂ ਹੈ ਤੇ ਉਹਨਾਂ ਨੂੰ ਅਸੀਂ ਫੰਡਿੰਗ ਵਿੱਚ ਕਹਿ ਦਿੰਦੇ ਕਿ ਠੀਕ ਹੈ ਜੀ ਤੁਸੀਂ ਇਲਾਜ ਕਰਵਾਓ, ਬਾਕੀ ਅਸੀਂ ਸਾਰਾ ਵੇਖ ਲੈਨੇ। ਉਹ ਟੀਕਾ ਜਿਹੜਾ ਉਹ ਕੁਝ ਸਾਲ ਪਹਿਲੇ ਕਿੰਨੇ ਦਾ ਮਿਲਦਾ ਸੀ, ਹੁਣ ਕਿੰਨੇ ਦਾ? ਮਰੀਜ਼ਾਂ ਦੀਆਂ ਮੁਸ਼ਕਲਾਤ ਦੱਸੋ ਸਾਨੂੰ। ਮੁਸ਼ਕਲਾਤ ਹੈ ਕਿ ਉਹ ਟੀਕਾ ਜਿਹੜਾ ਪਹਿਲਾਂ ਮਿਲਦਾ ਸੀ 4-5 ਹਜ਼ਾਰ ਦਾ, ਹੁਣ ਉਹ 8-9 ਹਜ਼ਾਰ ਦਾ। ਉਹਦੇ ਨਾਲ ਵੀ ਦੂਸਰੀਆਂ ਚੀਜ਼ਾਂ ਹੁੰਦੀਆਂ ਨੇ ਕਾਫੀ ਜ਼ਿਆਦਾ ਜੇ ਇਸਤੇਮਾਲ ਹੁੰਦੀਆਂ। ਇਹ ਤੇ ਇੱਕ ਇੰਜੈਕਸ਼ਨ ਦੀ ਮੈਂ ਗੱਲ ਕੀਤੀ। ਉਸ ਤੋਂ ਇਲਾਵਾ ਜਿਹੜੀਆਂ ਇੰਜੈਕਸ਼ਨ ਹੈਪਰਿਨ, ਜਿਸ ਤਰ੍ਹਾਂ ਸਾਡੇ ਚੇਅਰਮੈਨ ਸਾਹਿਬ ਨੇ ਦੱਸਿਆ ਹੈ, ਉਹ ਤੇ ਇੱਕ ਹਾਰਟ ਅਟੈਕ ਵਾਲੇ ਪੇਸ਼ੈਂਟ ਨੂੰ ਇਸਤੇਮਾਲ ਹੋਣਾ ਹੈ। ਡਾਇਲਿਸਿਸ ਵਾਲੇ ਪੇਸ਼ੈਂਟ ਨੂੰ ਵੀ ਯੂਜ਼ ਹੁੰਦਾ ਹੈ। ਹਰ ਕਾਰਡਿਕ ਪੇਸ਼ੈਂਟ ਨੂੰ ਤਾਂ ਹੈਪਰਿਨ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਨਾ, ਉਸ ਤੋਂ ਬਗੈਰ ਤੁਸੀਂ ਤੁਰ ਨਹੀਂ ਸਕਦੇ, ਚੱਲ ਨਹੀਂ ਸਕਦੇ। ਜਿਹੜੇ ਕਲੈਕਜ਼ਨ ਮਾਰਕੀਟ 'ਚ ਇਹਨਾਂ ਤਾਂ ਬਹੁਤ ਮਹਿੰਗੇ ਨੇ, ਉਹ ਤਾਂ ਅਮੀਰਾਂ ਵਾਸਤੇ ਨੇ। ਕਿਓਲਵਾਨ ਉਹਨਾਂ ਦੀ ਵੀ ਨਹੀਂ ਅਵੇਲੇਬਿਲਿਟੀ ਹੈ, ਉਹ ਵੀ ਨਹੀਂ ਮਿਲਦੇ ਇੰਨੀ ਜਲਦੀ। ਲੇਕਿਨ ਉਹਨਾਂ ਜਿਹੜੀ ਹੈਪਰਿਨ ਸੀ ਉਹਦੀ ਕੀਮਤ 500 ਤੋਂ ਲੈ ਕੇ ਹੁਣ ਇਸ ਟਾਈਮ ਚੇਅਰਮੈਨ ਸਾਹਿਬ ਤੇ 1300 ਜਾਂ 1500 ਕੀਮਤ ਦੱਸਣ ਦੇ ਨੇ। ਜਿਹੜੇ ਲੋਕੀ ਸਾਨੂੰ ਜਾਂ ਮਾਰਕੀਟ 'ਚ ਅਸੀਂ ਪਤਾ ਕਰਨੇ ਆ ਭਾਈ ਕਿੱਥੋਂ ਲੱਭੇਗਾ, ਉਹਦੇ ਨਾਲ ਗੱਲ ਕਰਨੇ ਆ। ਲੇਕਿਨ ਜਿਹੜੇ ਆਮ ਬੰਦੇ ਕੋਲ ਜਦੋਂ ਮਿਲਦੀ ਉਹ ਆਂਦਾ 2000 ਤੋਂ ਘੱਟ ਮੈਂ ਨਹੀਂ ਦੇਣੀ ਹੈ, ਔਰ 2000 ਦੀ ਵੀ ਦੇਣੀ ਹੈ ਤੇ ਮੈਨੂੰ ਕੈਸ਼ ਦਿਓ, ਮੈਂ ਤੇ ਤੁਹਾਨੂੰ ਚੈੱਕ ਤੇ ਨਹੀਂ ਦੇਵਾਂਗੇ। ਹੁਣ ਅਸੀਂ ਕਿੱਥੋਂ ਲਿਆਈਏ ਕੈਸ਼? ਪੈਸੇ ਹੋਣ ਦੇ ਬਾਵਜੂਦ ਅਸੀਂ ਇਸਤੇਮਾਲ ਨਹੀਂ ਕਰ ਸਕਦੇ ਉਹਨਾਂ ਨੂੰ, ਲੇਕਿਨ ਅਸੀਂ ਇਗਨੋਰ ਵੀ ਕਿਸ ਤਰ੍ਹਾਂ ਕਰੀਏ ਕਿ ਅਸੀਂ ਇਹ ਚੀਜ਼ਾਂ ਨੂੰ ਮੁਸ਼ਕਲ 'ਚ ਪੈ ਗਿਆ।
ਇੱਕ ਚੀਜ਼ ਹੈ ਜਿਹੜਾ ਹੋਰ ਆਕਸੀਜਨੇਟਰ ਉਹ ਚੀਜ਼ ਹੈ ਜਦੋਂ ਪੇਸ਼ੈਂਟ ਨੂੰ ਬਾਈਪਾਸ ਕਰੀਏ ਤਾਂ ਉਹਨੂੰ ਆਕਸੀਜਨੇਟਰ ਤੇ ਸ਼ਿਫਟ ਕਰਦਾ, ਹਾਰਟ ਬੰਦ ਹੋਇਆ ਹੁੰਦਾ ਉਹਦੀ ਜਗ੍ਹਾ ਤੇ ਉਹਨੇ ਕੰਮ ਕਰਨਾ ਹੁੰਦਾ। ਉਹ ਜਦੋਂ ਲੰਗਸ ਦੀ ਜਗ੍ਹਾ ਤੇ ਲੰਗਸ ਕਲੈਪਸ ਹੁੰਦੇ ਨੇ ਤਾਂ ਆਕਸੀਜਨ ਦੀ ਸਪਲਾਈ ਉਹਦੀ ਬਾਡੀ ਦੀ ਪੂਰੀ ਸਰਕੂਲੇਸ਼ਨ ਉਹਦੇ ਤੋਂ ਚੱਲਦੀ ਹੈ, ਉਹ ਜ਼ਰੂਰੀ ਹੈ। ਉਹਦੀ ਜਿੱਥੇ 50-60 ਹਜ਼ਾਰ ਦਾ ਹੁੰਦਾ ਸੀ, ਉਹ ਦੂਸਰਾ ਕਹਿੰਦਾ ਹੈ ਕਿ ਅਗਰ ਤੁਸੀਂ 1.5 ਲੱਖ ਦਾ ਮਾਰਕੀਟ ਹੈ ਨਹੀਂ, ਮਾਰ ਲਈ 1.5 ਲੱਖ 2 ਲੱਖ ਕਿਸੇ ਕੋ ਪਹੁੰਚ ਕੇ ਜੀ ਫਲਾਂ ਬੰਦੇ ਕੋ ਪਏ ਨੇ, ਉਹ ਕਹਿੰਦਾ ਲੈ ਲਓ ਮੈਂ 88 ਦਾ ਦੇਵਾਂਗਾ, 80 ਦਾ ਦੇਵਾਂਗਾ, 90 ਦਾ ਦੇਵਾਂਗਾ, ਪਰ ਕੈਸ਼ ਦੇਵਾਂਗਾ। ਹੁਣ ਕੈਸ਼ ਕਿੱਥੋਂ ਲਿਆਈਏ? ਹੁਣ ਨਾ ਅਸੀਂ ਕੰਮ ਕਰਨ ਜੋਗੇ ਨਾ ਰੱਖਣ ਜੋਗੇ ਆ, ਪੇਸ਼ੈਂਟ ਨੂੰ ਕੀ ਮਰਨ ਦਈਏ? ਕਰਨਾ ਤਾਂ ਹੈ ਨਾ, ਮਜਬੂਰੀ ਨੂੰ ਜਾਈਏ ਕਿਹੜੇ ਪਾਸੇ। ਚੇਅਰਮੈਨ ਸਾਹਿਬ को आईदा ਨੂੰ कहदा कि सारा मसला है सानू घरों लिया के पैसे दो पर हम चीज़ यहाँ तो इस्तेमाल करनी है, वो सानू अपने पर्सनल अखराजात हो जाने, अपने घर देन, अपने फंड फड़ के देन, सानू हाँ वो चीज़ पूरी करनी होंदी है। एओर्टिक बलून पंप है जिन्होंने गल की है 2.5 ਲੱਖ तक वो प्राइस हो गई। एक बाईपास जो आम बंदे की पहुँच तो वैसे बाईपास के नाँ तो लाहौर करवान जाओ 8-10 ਲੱਖ लग जाता है मिनीमम। 3 ਲੱਖ तो मैडिसन जी इस्तेमाल हो जाती है खाली बाईपास की ਮੈਡੀਸਨ ਜਿਹੜੀ ਪਰਚੇਜ਼ ਰੇਟ ਤੇ ਵੇ, ਸੇਲ ਰੇਟ ਦੀ ਗੱਲ ਨਹੀਂ ਮੈਂ ਕਰਨ ਡਈ, ਪਰਚੇਜ਼ ਰੇਟ ਦੀ ਇਸ ਕਦਰ ਉੱਤੇ ਚਲੀਆਂ ਗਈਆਂ ਨੇ ਕੀਮਤਾਂ। ਆਮ ਬੰਦਾ ਰੋਟੀ ਖਾਣ ਤੋਂ ਆਵਾਜ਼ ਆ ਰਹੇ, ਉਹ ਕਿੱਥੋਂ ਕਿਸ ਤਰ੍ਹਾਂ ਆਪਣਾ ਇਲਾਜ ਕਰਵਾਏ? ਉਹ ਲੋਕ ਤੇ ਮਰ ਗਏ ਨੇ। ਤੇ ਅਪੀਲ ਜਿਨ੍ਹਾਂ ਜਿਹੜੇ ਕੋਈ ਸਾਡੇ ਵੱਡੇ ਬੈਠੇ ਨੇ ਉੱਤੇ ਕਿ ਆਪਣੇ ਜਿਹੜੇ ਲੋਕ ਲੋਵਰ ਲੋਕੀ ਨੇ ਤੁਹਾਡੇ ਤੋਂ ਥੱਲੇ ਨੇ ਉਹਨਾਂ ਨੂੰ ਵੇਖੋ, ਆਪਣੇ ਘਰ ਦੇ ਮੁਲਾਜ਼ਮ ਨੂੰ ਵੀ ਵੇਖੋ, ਖਾਲੀ ਆਪਣੇ ਆਪ ਨੂੰ ਸ਼ੀਸ਼ੇ 'ਚ ਖਲੋ ਕੇ ਨਾ ਵੇਖੋ, ਉਹਨੂੰ ਵੇਖੋ ਕਿ ਉਹਦੇ ਕਿਸ ਤਰ੍ਹਾਂ ਜ਼ਿੰਦਗੀ ਉਹਦੀ ਚੱਲਦੀ ਹੋਣੀ ਹੈ, ਉਹ ਕਿਸ ਤਰ੍ਹਾਂ ਚੱਲ ਨਾ ਰਵੋ। ਆਪਣੇ ਗਰੀਬ ਮੁਲਾਜ਼ਮ ਦੀ ਆਪਣੀ ਆਪ ਹੀ ਮਾਲੀ ਮਦਦ ਕਰਕੇ ਉਹਦਾ ਇਲਾਜ ਕਰਵਾਓ ਉਹਨਾਂ ਦਾ। ਹੋਰ ਤੁਸੀਂ ਦੱਸ ਰਹੇ ਸੋ ਸਿਲੀਕਨ ਪਾਈਪ ਜਿਹੜਾ ਚੈਸਟ 'ਚ ਚੈਸਟ ਪਾਈਪ ਨੇ ਚੈਸਟ ਡਰੇਨ ਅਨਫੀਅਨ ਵਾਸਤੇ ਉਹ ਜ਼ਾਰੇ ਸਰਜਰੀ ਹੁੰਦੀ ਹੈ ਤੇ ਡਰੇਨੇਜ ਵਾਸਤੇ ਉਹਨਾਂ ਨੇ ਇੱਕ ਪਾਈਪ ਪਾਉਂਦੇ ਨੇ। ਆ ਮਾਮੂਲੀ ਜੀ ਚੀਜ਼ ਹੈ, ਅਗਰ ਕਹਿਣ ਕਿ ਅੱਜ ਇਜਾਜ਼ਤ ਦੇਣ ਤਾਂ ਮੇਰੇ ਖਿਆਲ 'ਚ ਗੁਜਰਾਂਵਾਲੇ 10 ਲੋਕੀ ਆਪੇ ਬਣਾ ਲੈਣ, ਐਡਾ ਕੋਈ ਮਸਲਾ ਨਹੀਂ ਹੈ। ਲੇਕਿਨ ਸਾਡੀਆਂ ਹਕੂਮਤਾਂ ਉਹਨਾਂ ਦੀ ਨਜ਼ਰਸਾਨੀ ਕਿ ਕਿਹਨੂੰ ਨਾ ਕੀ ਕਰਵਾਉਣਾ ਹੈ ਜਾਂ ਕਿਹਦੇ ਕੋ ਕੀ ਕਰਵਾਉਣਾ ਹੈ ਤੇ ਉਹਨਾਂ ਦੇ ਮਾਮਲਾਤ ਨੇ। ਲੇਕਿਨ ਉਹ ਇੱਕ ਪਲਾਸਟਿਕ ਹੈ, ਕੋਈ ਵੀ ਪਲਾਸਟਿਕ ਕੋਈ ਏਡੀ ਮੁਸ਼ਕਿਲ ਚੀਜ਼ ਨਹੀਂ ਹੈ, ਬਣਾ ਸਕਦਾ, ਲੇਕਿਨ ਉਹ ਅਵੇਲੇਬਲ ਹੀ ਨਹੀਂ ਹੈ। ਸਿਰਫ ਕਿ ਇਹ ਚੀਜ਼ਾਂ ਬੰਦ ਹੋ ਗਈਆਂ ਨੇ, ਇੰਪੋਰਟ ਹੁੰਦੀਆਂ ਨੇ, ਫਲਾਣੀ ਜਗ੍ਹਾ ਤੋਂ ਮਿਲਣੀਆਂ ਨੇ, ਹੁਣ ਤੁਸੀਂ ਫਲਾਣੇ ਕੋ ਜਾਓ, ਬਸ ਇਸ ਤਰ੍ਹਾਂ ਛੋਟੀਆਂ ਚੀਜ਼ਾਂ ਨੂੰ ਕੀਮਤਾਂ ਡਬਲ ਤੋਂ ਟ੍ਰਿਪਲ ਕਰ ਦਿੱਤੀਆਂ ਗਈਆਂ ਨੇ। ਜਿਸ ਤਰ੍ਹਾਂ ਅਗਰ ਕੋਈ ਮਾਰਕੀਟ 'ਚ ਵੱਧਦੀ ਹੈ ਚੀਜ਼ ਤਾਂ ਕਹਿੰਦੇ ਜੀ ਤੇਲ ਦਾ ਰੇਟ ਵੱਧ ਗਿਆ, ਫਲਾਣੀ ਚੀਜ਼ ਵੱਧਦੀ। ਉਹ ਜੋ ਤੇਲ ਦਾ ਰੇਟ ਵੱਧਦਾ, ਚੀਜ਼ਾਂ ਵੱਧਦੀਆਂ, ਤੇਲ ਦਾ ਘਟਦਾ, ਉਹ ਤੋਂ ਬਾਕੀ ਕਿਉਂ ਨਹੀਂ ਘਟਦੀਆਂ? ਉਹ ਵੀ ਤਾਂ ਘਟਣੀਆਂ ਚਾਹੀਦੀਆਂ ਨਾ। ਸਾਰਾ ਸਿਰਫ ਮੈਡੀਸਨ ਨੂੰ ਇੰਨੇ % ਉੱਤੇ ਕਰ ਲਓ, ਮੈਡੀਸਨ ਨੂੰ ਇੰਨੇ ਲੋਕੀ ਘਰੋਂ ਲੋਕਾਂ ਕੋਲ ਕਿਰਾਇਆ ਨਹੀਂ ਹੁੰਦਾ। ਉਹ ਆਉਂਦੇ ਨੇ ਆ ਕੇ ਮੈਨੂੰ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਕਿਰਾਇਆ ਨਹੀਂ ਹੈ ਜਾਂਦਾ ਬਾਜੀ, ਅਸੀਂ ਤਾਂ ਘਰੋਂ ਚੈੱਕ ਕਰਾਉਣ ਆਏ ਹਾਂ। 20 ਰੁਪਏ ਦੀ ਪਰਚੀ ਹੈ ਸਾਡੇ ਕੋਲ, 20 ਰੁਪਏ ਦੀ ਪਰਚੀ 'ਚ ਜਾ ਕੇ ਮਰੀਜ਼ ਆਪਣਾ ਚੈੱਕਅਪ ਕਰਵਾ ਸਕਦਾ ਹੈ। ਆਪਣਾ ਆਇਓ, ਅਗਰ ਉਹ ਹੋਏਗਾ ਫੰਡ ਦੇ ਲਿਹਾਜ਼ ਨਾਲ ਅਸੀਂ ਉਹਨੂੰ ਫੰਡ ਦੇ ਦੇਣੇ, ਉਹ ਆ ਕੇ ਆਪਣਾ ਇਲਾਜ ਕਰਵਾਏ। 20 ਰੁਪਏ ਤਾਂ ਜ਼ਿਆਦਾ ਨਹੀਂ, ਲੇਕਿਨ ਆ ਕੇ ਲੋਕੀ ਕਹਿੰਦੇ ਨੇ ਕਿ ਅਸੀਂ ਕਿਰਾਇਆ ਇੰਨਾ ਲਾਏ ਆ ਬਾਜੀ, ਯਾਰ ਕੋਈ ਜਾਣ ਦੇ ਪੈਸੇ ਨਹੀਂ ਹੈ, ਹੁਣ ਅਸੀਂ ਕੀ ਕਰਨਾ? ਇਹ ਸਾਰੇ ਮਾਮਲਾਤ ਨੇ। ਤੇ ਸਰ ਉਹਨਾਂ ਦੇ ਮੈਡੀਸਨ ਦਾ ਤਾਂ ਬਹੁਤ ਬੁਰਾ ਹਾਲ ਹੈ, ਪੇਸ਼ੈਂਟ ਦਾ ਬਹੁਤ ਹੀ ਜ਼ਿਆਦਾ ਪਿੱਛੇ ਨੇ ਲੋਕ, ਬਹੁਤ ਜ਼ਿਆਦਾ ਗਰੀਬ ਨੇ, ਉਹਨਾਂ ਕੋਲ ਕੁਝ ਵੀ ਨਹੀਂ ਹੈ। ਉਹਨਾਂ ਦੇ ਲੋਕੀ ਕਹਿੰਦੇ ਨੇ, ਮੈਂ ਵੀ ਲੋਕੀ ਵੇਖੇ ਨੇ, ਮੈਂ ਜਿਨ੍ਹਾਂ ਦੇ ਬਾਈਪਾਸ ਕਰਵਾਏ ਨੇ, ਫੰਡ 'ਚੋਂ ਕਰਵਾਏ ਨੇ, ਉਹਨਾਂ ਮੈਨੂੰ ਆ ਕੇ ਪਤਾ ਚੱਲਿਆ ਕਿ ਜੀ ਅਸੀਂ ਤੇ ਆਪਣਾ ਮਕਾਨ ਵੇਚਣ ਲੱਗੇ। ਉਹ ਮਕਾਨ ਤੇ ਇੱਕ ਮੁੰਡੇ ਪਿੱਛੇ ਤੇ ਨਹੀਂ ਤੁਸੀਂ ਵੇਚ ਛੱਡਣਾ, ਬਾਕੀ ਫੈਮਿਲੀ ਨੇ ਕੀ ਕਰਨਾ? ਮੈਂ ਸਾਡਾ ਚੁੱਕੇ ਖਿਆਲੀ ਵਾਲੀ ਸਾਈਡ ਤੇ ਵੀ, ਸਾਈਡ ਤੇ ਪਠਾਨ ਜਾਂ ਇਸ ਤਰ੍ਹਾਂ ਦੇ ਲੋਕ ਜ਼ਿਆਦਾ ਆਉਂਦੇ ਨੇ, ਰਿਲੇਟਿਡ ਨੇ। ਵੈਸੇ ਤਾਂ ਸ਼ਹਿਰ 'ਚ ਕਿਤੋਂ ਵੀ ਆ ਸਕਦੇ ਨੇ ਲੋਕ, ਲੇਕਿਨ ਆਉਂਦੇ ਵੀ ਨੇ, ਲੇਕਿਨ ਕਰੀਬੀ ਲੋਕ ਤਾਂ ਇਹ ਪੈਂਦਾ ਨਾ, ਤੇ ਉਹਨਾਂ ਲੋਕਾਂ ਬਹੁਤ ਬੁਰੇ ਹਾਲਾਤ ਨੇ ਉਹਨਾਂ ਦੇ। ਇੱਕ ਮੇਰੇ ਕੋਲ ਰੀਸੈਂਟਲੀ ਪਿਛਲੇ 2 ਮਹੀਨੇ ਪਹਿਲੇ ਇੱਕ ਲੜਕਾ ਉਹਦਾ ਬਾਈਪਾਸ ਕਰਵਾਇਆ, ਫੰਡ 'ਚੋਂ ਕਰਵਾਇਆ। ਅੱਗੋਂ ਹੁਣ ਉਹਦੀ 11 ਸਾਲ ਦੀ ਛੋਟੀ ਭੈਣ ਹੈ ਜਿਹਦੀ ਡਾਇਲਸਿਸ ਹੋਣ ਡੇ ਨੇ, ਉਹਨੂੰ ਤਾਂ ਫਿਸਟੂਲਾ ਵੀ ਬਣਵਾਉਣਾ ਹੈ, ਉਹਦੇ ਡਾਇਲਸਿਸ ਵੀ ਹੋਣੇ ਨੇ। ਉਹ ਕੀ ਉਹਨੂੰ ਸਾਰਾ ਕੁਝ ਅਸੀਂ ਤਾਂ ਫ੍ਰੀ ਕਰਨ ਡੇ। ਜਿਹੜਾ ਇੱਥੇ ਅਸੀਂ ਘੱਟ ਤੋਂ ਘੱਟ ਜੋ ਚਾਰਜਸ ਹੋਣ ਉਹਦੇ ਫਿਸਟੂਲੇ 'ਤੇ ਮਤਲਬ ਚੀਜ਼ਾਂ ਇਸਤੇਮਾਲ ਹੁੰਦੀਆਂ। ਪ੍ਰੋਲੀਨ, ਜਿਸ ਤਰ੍ਹਾਂ ਸਾਡੇ ਨੇ ਪਹਿਲਾਂ ਗੱਲ ਕੀਤੀ, ਉਹ ਪ੍ਰੋਲੀਨ ਹੁੰਦੀ ਹੈ ਕਿ ਜਿਹੜੀ ਸੂਚਰ ਹੈ ਜਿਹੜਾ ਇਸਤੇਮਾਲ, ਉਹ ਅਵੇਲੇਬਲ ਹੀ ਨਹੀਂ ਹੈ। ਉਹ ਜਿਹੜੇ ਅਵੇਲੇਬਲ ਨੇ, ਬਹੁਤ ਬਰੀਕ ਹੁੰਦਾ, ਲੇਕਿਨ ਉਹਦੇ ਨਾਲ ਜਿੱਥਾਂ ਦਿਲ ਦੀਆਂ ਸ਼ਰਿਆਨਾਂ ਜੋੜਨੀਆਂ ਤਾਂ ਉਹਦੇ ਨਾਲ ਹੀ ਜੋੜਨੀਆਂ ਨਾ। ਇੱਕ ਅਥੈਂਟਿਕ ਚੀਜ਼ ਹੈ ਜਿਹਦੇ ਨਾਲ ਐਡਾ ਬਰੀਕ ਬਣੀ ਦਾ ਕੰਮ ਹੈ, ਕਿਸੇ ਜ਼ਿੰਦਗੀ ਮੌਤ ਦਾ। ਹੁਣ ਤੁਸੀਂ ਕਦੋਂ ਫੜ ਕੇ ਬਾਹਰੋਂ ਤਾਂ ਨਹੀਂ ਕੰਮ ਕਰ ਸਕਦੇ, ਜਿਹੜੀ ਉਹਦੀ ਚੀਜ਼ ਉਹੀ ਸਰਜਨ ਨੇ ਇਸਤੇਮਾਲ ਕਰਨੀ ਹੈ, ਲੇਕਿਨ ਅਵੇਲੇਬਲ ਹੀ ਨਹੀਂ। ਜੇ ਪੈਨ ਨਾਲ ਵੀ ਸ਼ਾਰਟ ਹੋ ਗਈ ਸੀ, ਉਹਦੇ ਮਾਮੂਲੀ ਜੀ ਗੋਲੀ, ਉਹ ਕਿਉਂ ਹੋ ਗਈ ਸੀ ਉਹਦੀ? ਇਹ ਸਰ ਸਾਡੇ ਜਿਹੜੇ ਮਾਰਕੀਟ ਵਾਲੇ ਜਦੋਂ ਆਪਣੇ ਰੇਟ ਵਧਾਣੇ ਹੁੰਦੇ ਨੇ, ਉਹ ਚੀਜ਼ ਨੂੰ ਬੰਦ ਕਰ ਦਿੰਦੇ ਨੇ, ਆਵਾਮ ਰੋਂਦੀ ਹੈ। ਫਿਰ ਉਹ ਜਦੋਂ ਉਹਦੇ ਅਚਾਨਕ ਨਾਲ ਰੇਟ ਵੱਧ ਜਾਂਦੇ ਨੇ ਤੇ ਫਿਰ ਉਹ ਸਾਰੀਆਂ ਚੀਜ਼ਾਂ ਮਾਰਕੀਟ 'ਚ ਹਰ ਦੂਜੇ ਬੰਦੇ ਕੋਲ ਪਈਆਂ ਹੁੰਦੀਆਂ ਨੇ। ਫਿਰ ਤੇ ਬਸ ਰੇਟ ਇਨਕਰੀਜ਼ ਕਰਾਣੇ ਨਾ, ਕਿਸ ਤਰ੍ਹਾਂ ਵੀ ਕਰਵਾਉਣ। ਔਰ ਗਰੀਬ ਬੰਦੇ ਦੇ ਪਸੀਨੇ ਦੀ ਕਮਾਈ ਉੱਤੇ ਬਹਿ ਕੇ ਜੈਸ਼ੀਆਂ ਕਰਦੇ ਨੇ।
ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨ ਡਿਆ ਔਰ ਅੱਲਾ ਦੀ ਜਨਾਬ 'ਚ ਹਿਸਾਬ ਵੀ ਦੇਣਾ ਜਾ ਕੇ। ਇਲਾਜ ਕਰਦੇ ਆਇਆ ਵਿੱਚ ਟ੍ਰੀਟਮੈਂਟ ਦੇ ਦੌਰਾਨ ਕੋਈ ਹੋਰ ਰੁਕਾਵਟ ਜਾਂ ਕੋਈ ਮਹਿੰਗੀ ਚੀਜ਼ ਜਾਂ ਕੋਈ ਇਕਵਿਪਮੈਂਟ ਮਹਿੰਗਾ ਜਾਂ ਕੋਈ ਮੈਡੀਸਨ? ਅੱਲਾ ਜ਼ਿੰਦਗੀ ਦੇ ਸਾਡੇ ਚੇਅਰਮੈਨ ਸਾਹਿਬ ਨੂੰ ਸਰ ਬਹੁਤ ਅੱਛੇ ਨੇ, ਅੱਲਾ ਨੂੰ ਸਿਹਤ ਤੰਦਰੁਸਤੀ ਦੇ। ਹਾਂ ਇੱਕ ਗੱਲ ਉਹ ਕਹਿੰਦੇ ਨੇ, ਕੋਈ ਰੋਡ ਸਾਈਡ ਐਕਸੀਡੈਂਟ ਹੁੰਦਾ ਤੁਹਾਡੇ ਕੋਲ ਸੜਕ ਤੋਂ ਆਉਂਦਾ ਤੁਸੀਂ ਉਹਦੇ ਕੋਲ ਪੈਸੇ ਨਹੀਂ ਲੈਣੇ, ਉਹਦਾ ਟ੍ਰੀਟਮੈਂਟ ਕਰਨਾ ਹੈ। ਕੋਈ ਬੰਦਾ ਤੁਹਾਡੇ ਹਸਪਤਾਲ ਆਉਂਦਾ ਤੁਸੀਂ ਉਹਦਾ ਇਲਾਜ ਕਰਨਾ ਹੈ, ਉਹਦੇ ਪੈਸਿਆਂ ਦਾ ਨਹੀਂ ਕਰਨਾ ਹੈ। ਪੈਸੇ ਨਹੀਂ ਸੋਚੋ ਕਿ ਪੈਸੇ ਕੀ ਹੈ, ਬਸ਼ਰਤੇ ਕਿ ਉਹ ਗਰੀਬ ਹੋਵੇ। ਇਹ ਵੀ ਨਹੀਂ ਹੈ ਕਿ ਹੁਣ ਪਿੱਛੋਂ ਲੈਂਡ ਕਰੂਜ਼ਰ ਵਾਲਾ ਹੋਏ ਚੰਗਾ ਭਲਾ ਖਾਂਦਾ ਤੇ ਮੈਨੂੰ ਆ ਕੇ ਕਵੇ ਕਿ ਮੈਂ ਜ਼ਕਾਤ ਲੈਣੀ ਹੈ ਤੇ ਉਹ ਫਿਰ ਮੈਂ ਵੀ ਅੱਲਾ ਨੂੰ ਜਵਾਬ ਦੇਣਾ। ਫਿਰ ਇੰਜ ਦੀ ਵੀ ਦੁਨੀਆ ਆਉਂਦੀ ਜੇ। ਸਾਡੇ ਸਰ ਨੇ ਡਾਕਟਰ ਅਸਗਰ ਸਾਹਿਬ, ਉਹ ਉਹਨਾਂ ਦੇ ਅੰਡਰ ਹੁੰਦੇ ਨੇ। ਹੋਰ ਵੀ ਦੂਸਰੇ ਡਾਕਟਰ ਸਾਹਿਬ ਨੇ, ਡਾਕਟਰ ਸਾਹਿਬਾਨ ਨੇ ਵਹਿੰਦੇ ਨੇ। ਹਰ ਤਰ੍ਹਾਂ ਦੀ ਫੈਸਿਲਿਟੀ ਹੈ, ਹੋਲਟਰ ਮੋਨੀਟਰਿੰਗ ਹੁੰਦਾ ਹੈ, ਐਕੋ ਹੁੰਦੀ ਹੈ, ਐਨਜੀਓ ਹੁੰਦੀ ਹੈ, ਬਾਈਪਾਸ ਹੁੰਦੇ ਨੇ, ਹਾਰਟ ਤੋਂ ਰਿਲੇਟਿਡ ਹਰ ਤਰ੍ਹਾਂ ਦੀ ਫੈਸਿਲਿਟੀਆਂ ਮੌਜੂਦ ਨੇ। ਡਾਇਲਸਿਸ ਯੂਨਿਟ ਹੈ ਸਾਡੇ ਕੋਲ, ਮੈਡੀਕਲ ਸਪੈਸ਼ਲਿਸਟ ਨੇ ਸਾਡੇ ਕੋਲ, ਨਫਰਾਲੋਜਿਸਟ ਨੇ ਸਾਡੇ ਕੋਲ, ਜਿਹੜੇ ਆ ਕੇ ਵਿਜ਼ਿਟਿੰਗ ਡਾਕਟਰ ਨੇ, ਜਿਹੜੇ ਬਹਿੰਦੇ ਨੇ ਪੇਸ਼ੈਂਟ ਨੂੰ ਵਹਿੰਦੇ ਨੇ। ਲੋ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸ਼ੇਖ ਨਸੀਮ ਸਾਹਿਬ ਦੀਆਂ ਗੱਲਾਂ ਸੁਣੀਆਂ। ਇੰਤਹਾਈ ਦੁੱਖ ਇਸ ਗੱਲ ਦਾ ਹੋਇਆ ਕਿ ਇੱਕ ਬੰਦਾ ਪੱਲਿਓਂ ਖਰਚ ਕਰਕੇ ਆਪਣੇ ਯਾਰਾਂ ਦੋਸਤਾਂ ਦੇ ਕੋਲੋਂ ਫੰਡਿੰਗ ਕਰਕੇ ਇੱਕ ਟਰਸਟ ਇਦਾਰਾ ਚਲਾ ਰਿਹਾ ਹੈ, ਇੱਕ ਫਲਾਹੀ ਇਦਾਰਾ ਚਲਾ ਰਿਹਾ ਹੈ, ਇਨਸਾਨਾਂ ਦੀ ਫ੍ਰੀ ਮੁਸਤਹਿਕੀਨ ਦੀ ਖਿਦਮਤ ਕਰਨੀ ਚਾਹੁੰਦਾ ਹੈ। ਲੇਕਿਨ ਉਹਦੇ ਅੱਗੇ ਵੀ ਸਾਡੇ ਪਿਆਰੇ ਦੇਸ਼ ਦੇ ਵਿੱਚ ਸਾਡੀ ਹਕੂਮਤ ਦੀਆਂ ਇਸ ਕਦਰ ਤਕਲੀਫ ਦੇ ਪਾਲਿਸੀਆਂ ਨੇ ਕਿ ਉਹਦੇ ਅੱਗੇ ਵੀ ਦੇਖੋ ਕਿੰਨੀਆਂ ਰੁਕਾਵਟਾਂ ਨੇ, ਕਿੰਨੀਆਂ ਹਰਡਲਸ ਨੇ, ਕਿੰਨੀਆਂ ਆਬਸਟ੍ਰਕਸ਼ਨਸ ਨੇ। ਬੰਦਾ ਨੇਕੀ ਵੀ ਨਹੀਂ ਕਰ ਸਕਦਾ ਇਸ ਪਿਆਰੇ ਪਾਕਿਸਤਾਨ ਦੇ ਵਿੱਚ, ਕਿਸੇ ਦੇ ਉੱਤੇ ਕਿਸੇ ਦਾ ਭਲਾ ਵੀ ਨਹੀਂ ਕਰ ਸਕਦਾ। ਉਹਨਾਂ ਫਰਮਾਇਆ ਕਿ ਇੱਥੇ ਇੰਡੀਅਨ ਮੈਡੀਸਨ ਵਿਕਣ ਡਈ ਹੈ, ਯਾਨੀ ਸਮਗਲਰਾਂ ਨੂੰ ਇਜਾਜ਼ਤ ਹੈ ਕਿ ਉਹ ਪਾਕਿਸਤਾਨ 'ਚ ਲਿਆ ਕੇ ਭਾਰਤ ਦੀ ਦਵਾਈ ਵੇਚਣ, ਲੇਕਿਨ ਮਰੀਜ਼ ਨੂੰ ਜਾਂ ਹਸਪਤਾਲਾਂ ਨੂੰ ਜਾਂ ਫਲਾਹੀ ਇਦਾਰੇ ਦੇ ਮਾਲਕਾਨ ਨੂੰ ਇਜਾਜ਼ਤ ਨਹੀਂ ਕਿ ਉਹ ਮਰੀਜ਼ਾਂ ਆਪਣਿਆਂ ਵਾਸਤੇ ਦਵਾਈ ਇੰਪੋਰਟ ਕਰ ਲੈਣ। ਹਾਲਾਂਕਿ ਉਹਨਾਂ ਦੇ ਨੀਅਤ ਤੇ ਕਿਰਦਾਰ ਤੇ ਜ਼ਿਹਨ ਤੇ ਸ਼ੱਕ ਹੋਵੇ ਤਾਂ ਗੌਰਮੈਂਟ ਆਡਿਟ ਕਰਵਾ ਸਕਦੀ ਹੈ। ਇਸ ਤੋਂ ਇਲਾਵਾ ਇਹਨਾਂ ਦੀ ਸਾਰੀ ਗੁਫ਼ਤਗੂ ਦੇ ਵਿੱਚੋਂ ਇਹ ਗੱਲ ਵੀ ਸਮਝ ਨਹੀਂ ਆਈ ਕਿ ਮੈਡੀਸਨ ਸ਼ਾਰਟ ਕਿਉਂ ਹੋ ਜਾਂਦੀ ਹੈ। ਜ਼ਿੰਦਗੀ ਬਚਾਉਣ ਵਾਲੀਆਂ ਅਦਵਿਆਤ ਮਾਰਕੀਟ 'ਚੋਂ ਗਾਇਬ ਕਿਉਂ ਹੋ ਜਾਂਦੀਆਂ ਨੇ, ਨਾਯਾਬ ਕਿਉਂ ਹੋ ਜਾਂਦੀਆਂ ਨੇ। ਉਹਨਾਂ ਦੀ ਜ਼ਖੀਰਾ ਅੰਦੋਜ਼ੀ ਕਰ ਲੈਣ ਵਾਲੇ ਜਿਹੜੇ ਨੇ, ਉਹਨਾਂ ਦੇ ਗਿਰੇਬਾਨਾਂ ਤੱਕ ਕਦੋਂ ਹਕੂਮਤ ਦਾ ਹੱਥ ਥੱਪੜੇਗਾ। ਉਂਝ ਤੇ ਪਾਕਿਸਤਾਨ ਦਾ ਕੋਈ ਹੀ ਗਰੀਬ ਬੰਦਾ ਐਸਾ ਹੈ ਕਿ ਜਿਹਦੇ ਗਿਰੇਬਾਨ ਤੱਕ ਸਾਡੇ ਹੁਕਮਰਾਨਾਂ ਦਾ ਹੱਥ ਨਹੀਂ ਅਪੜਿਆ ਹੋਇਆ। ਇਸ ਵੇਲੇ ਤੇ ਹਰ ਘਰ ਦੇ ਵਿੱਚ ਹਕੂਮਤ ਤੇ ਮਹਿੰਗਾਈ ਵੜ ਗਈ ਹੈ। ਹਕੂਮਤ ਦਾ ਮਜ਼ਾਲਮ ਹਕੂਮਤ ਦੇ ਇਸ ਹੱਦ ਤੱਕ ਵਧੇ ਨੇ ਇਸ ਵੇਲੇ IMF ਦੇ ਨਾਂ ਦੇ ਉੱਤੇ, ਤੇ ਮਹਿੰਗਾਈ ਇਸ ਕਦਰ ਵੱਧ ਚੁੱਕੀ ਹੈ ਕਿ ਹਰ ਘਰ ਦੇ ਹਰ ਫਰਦ ਦਾ ਗਿਰੇਬਾਨ ਜਿਹੜਾ ਉਹ ਸਾਡੇ ਹੁਕਮਰਾਨਾਂ ਦੇ ਹੱਥ 'ਚ ਹੈ। ਲੇਕਿਨ ਇਸ ਮੁਲਕ ਦੇ ਜ਼ਖੀਰਾ ਅੰਦੋਜ਼ਾਂ ਨੂੰ ਅੱਜ ਤੱਕ ਸਾਡੀ ਹਕੂਮਤ ਨਹੀਂ ਫੜ ਸਕੀ, ਸਮਗਲਰਾਂ ਨੂੰ ਅੱਜ ਤੱਕ ਨਹੀਂ ਫੜ ਸਕੀ। ਬਾਰਡਰਾਂ ਦੇ ਉੱਤੇ ਰੇਂਜਰਸ ਵੀ ਖਲੋਤੀ ਹੈ, ਪੁਲਿਸ ਸਾਡੀ ਅਲੱਗ ਹੈ, ਕਸਟਮ ਦਾ ਅਮਲਾ ਅਲੱਗ ਹੈ, ਫੋਰਸਿਸ ਅਲੱਗ ਨੇ, ਲੇਕਿਨ ਫਿਰ ਸਮਗਲਿੰਗ ਜਾਰੀ ਹੈ। ਇੰਪੋਰਟ ਵੀ ਸਮਗਲ ਹੋ ਗਏ, ਚੀਜ਼ਾਂ ਆ ਰਹੀਆਂ ਨੇ ਤੇ ਐਕਸਪੋਰਟ ਵੀ ਹੋ ਰਹੀਆਂ ਨੇ। ਸਾਡੇ ਮੁਲਕ ਦਾ ਡਾਲਰ ਵੀ ਜਾ ਰਿਹਾ ਹੈ, ਅਫਗਾਨਿਸਤਾਨ 'ਚ ਜਾ ਰਿਹਾ ਹੈ, ਆਟਾ ਵੀ ਜਾ ਰਿਹਾ ਹੈ। ਕਿਸੇ ਪਾਸੇ ਉਹ ਜਿਵੇਂ ਗਾਲਬ ਦੇ ਇੱਕ ਸ਼ੇਰ ਦਾ ਮਿਸਰਾ ਹੈ ਨਾ ਜੀ, ਕਿ ਨੇ ਹਾਥ ਬਾਗ ਪਰ ਹੈ ਨਾ ਪਾ ਹੈ ਰਕਾਬ ਮੈਂ। ਹਕੂਮਤ ਦਾ ਤੇ ਉਹ ਹਿਸਾਬ ਹੋਇਆ ਹੈ ਜਿਵੇਂ ਇੱਕ ਬੱਸ 'ਚ ਮੈਂ ਸ਼ੇਰ ਪੜ੍ਹਿਆ ਸੀ ਕਿ ਨਾ ਇੰਜਨ ਮੈਂ ਖੂਬੀ ਨਾ ਕਮਾਲੇ ਡਰਾਈਵਰ, ਚਲੀ ਜਾ ਰਹੀ ਹੈ ਖੁਦਾ ਕੇ ਸਹਾਰੇ। ਤੇ ਪਿਆਰਿਓ ਸਾਡੇ ਜਿਹੜੇ ਹੁਕਮਰਾਨ ਨੇ ਉਹਨਾਂ ਦਾ ਵੀ ਇਸ ਵੇਲੇ ਬਿਆਨ ਹੀ ਇਹੋ ਹੀ ਹਾਲ ਹੋਇਆ ਹੈ। ਅੱਲਾਹ ਪਾਕ ਇਹਨਾਂ ਨੂੰ ਵੀ ਜਜ਼ਾ ਦੇ ਜਿਹੜੇ ਅੱਲਾਹ ਪਾਕ ਦੇ ਬੰਦਿਆਂ ਦੀ ਖਿਦਮਤ ਦਾ ਮਿਸ਼ਨ ਲੈ ਕੇ ਹਯਾਤੀ ਗੁਜ਼ਾਰ ਰਹੇ ਨੇ ਤੇ ਲੋਕਾਈ ਦੀ ਖਿਦਮਤ ਦੇ ਵਾਸਤੇ ਪੱਲਿਓਂ ਲਾ ਕੇ ਰੱਬ ਰਾਜ਼ੀ ਕਰਨ ਡਏ ਨੇ। ਤੇ ਅੱਲਾਹ ਪਾਕ ਸਾਡੇ ਹੁਕਮਰਾਨਾਂ ਨੂੰ ਵੀ ਹਦਾਇਤ ਦੇ ਕਿ ਉਹ ਵੀ ਆਵਾਮ ਲਈ ਕੁਝ ਸੋਚਣ, ਉਸ ਆਵਾਮ ਲਈ ਜਿਨ੍ਹਾਂ ਦੇ ਵੋਟਾਂ ਦੀ ਖੈਰਾਤ ਲੈ ਕੇ ਇਹ MNA ਤੇ MPA ਬਣਦੇ ਨੇ ਤੇ ਫਿਰ ਇਕਤਦਾਰ ਦੀ ਚੌਧਰ ਜਾ ਕੇ ਕਰਦੇ ਨੇ ਤੇ ਬਾਅਦ ਵਿੱਚ ਉਹ ਜਿਨ੍ਹਾਂ ਗਰੀਬਾਂ ਦੇ ਵੋਟ ਲੈ ਕੇ ਚੌਧਰੀ ਬਣਦੇ ਨੇ ਉਹਨਾਂ ਦੇ ਹੀ ਗਿਰੇਬਾਨ ਫੜ ਲੈਂਦੇ ਨੇ। ਇਹਦੇ ਨਾਲ ਹੀ ਹੁਣ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਰੱਬ ਰਾਖਾ ਤੇ ਅੱਲਾ ਬੇਲੀ।
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਤੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ